ਲੋ ਜੀ, ਸਲਾਮ ਅਲੈਕਮ ਵੀਰੋ। ਸਾਨੂੰ ਹੁਣ ਅਸੀਂ ਬੁੱਢੇ ਹੋ ਗਏ, ਸਾਨੂੰ ਟਾਈਮ ਲੱਗ ਜਾਂਦਾ ਟੈਕਨੀਕਲ ਇਸ਼ੂਜ਼ ਨਾਲ ਨਿਬੜਦੇ ਨਿਬੜਦੇ, ਤੇ 7 ਵਜੇ ਦਾ ਟਾਈਮ ਸੀ, 43 ਮਿੰਟ ਹੋ ਗਏ ਉੱਤੇ। ਤੇ ਸਾਡੇ ਨਾਲ ਨੇ ਬਹੁਤ ਹੀ ਵੱਡੇ ਸੇਵਕ ਪੰਜਾਬੀ ਦੇ ਵੀਰ ਹਰਮੀਤ ਸਿੰਘ ਭਖਣਾ, ਔਰ ਮੇਰੇ ਵੀਰ ਵੀ ਨੇ, ਬੇਲੀ ਵੀ ਨੇ। ਤੇ ਉਸ ਤੋਂ ਬਾਅਦ ਸਾਡੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਕੋਆਰਡੀਨੇਟਰ ਔਰ ਸਾਡਾ ਮਾਨ ਵੀਰ ਸਲੀਮ ਸਪਰਾ ਸਾਡੇ ਨਾਲ ਨੇ। ਤੇ ਵਾਲੇਕੁਮ ਸਲਾਮ ਵੀਰ। ਤੇ ਅਸੀਂ ਇਹਨਾਂ ਦੋਵਾਂ ਵੀਰਾਂ ਨਾਲ ਗੱਲਬਾਤ ਕਰਾਂਗੇ ਕੱਲ ਦੇ ਹਵਾਲੇ ਨਾਲ, ਤੇ ਵਾਰੀ ਵਾਰੀ ਕਰਦੇ ਜਾਵਾਂਗੇ। ਸਾਰਿਆਂ ਤੋਂ ਪਹਿਲੇ ਵੀਰ ਹਰਮੀਤ, ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਹਾਂ, ਤੇ ਵੀਰ ਸਾਰਿਆਂ ਤੋਂ ਪਹਿਲੇ ਤੇ ਇਹ ਦੱਸੋ ਕਿ ਯੂਕੇ 'ਚ ਜਿਹੜਾ ਤੁਸੀਂ ਕੱਲ ਕਰ ਰਹੇ ਹੋ, ਉਹ ਕੀ ਕਰ ਰਹੇ ਹੋ? ਜੀ ਯੂਕੇ ਦੇ ਵਿੱਚ ਇੱਥੇ ਲਾਕਡਾਊਨ ਹੈ ਤੇ ਆਨਲਾਈਨ ਹੀ ਸਾਰਾ ਹੋਣਾ ਵਾ। ਇੱਕ ਤੇ ਆਕਸਫੋਰਡ ਤੋਂ ਤੇ ਲੰਡਨ ਤੋਂ ਜਿਹੜੀਆਂ ਬੀਬੀਆਂ ਉਹਨਾਂ ਨੇ ਆਪਣਾ ਅੱਡ ਪ੍ਰੋਗਰਾਮ ਲਿਖਿਆ ਵਾ। ਠੀਕ। ਤੇ ਪ੍ਰੋਗਰਾਮ ਦਾ ਨਾਮ ਆ, ਇੱਕ ਦੀਵਾ ਨਾਂ ਦੀ ਆਰਗੇਨਾਈਜੇਸ਼ਨ ਬਣਾਈ ਬੀਬੀਆਂ ਨੇ, ਤੇ ਉਹ ਆਰਗੇਨਾਈਜੇਸ਼ਨ ਦੇ ਅੰਡਰ ਉਹਨਾਂ ਨੇ ਪ੍ਰੋਗਰਾਮ ਕਰਨਾ ਵਾ। ਜਿਹੜੀਆਂ ਬੀਬੀਆਂ ਪੰਜਾਬੀ ਤੋਂ ਦੂਰ ਆ, ਜਾਂ ਜਿਹੜੀਆਂ ਬੱਚੀਆਂ ਪੜ੍ਹ ਰਹੀਆਂ ਵਾ ਜਿਹੜੀਆਂ ਪੰਜਾਬੀ ਤੋਂ ਦੂਰ, ਉਹਨਾਂ ਨੂੰ ਵਿੱਚ ਉਹਨਾਂ ਨੇ ਜ਼ਿਆਦਾ ਸ਼ਾਮਲ ਕਰਨਾ। ਠੀਕ ਹੈ। ਤੇ ਉਹ ਸਾਰਾ ਜ਼ੂਮ ਦੇ ਉੱਤੇ ਹੀ ਹੋਣਾ ਵਾ। ਠੀਕ ਹੈ। ਅੱਛਾ ਵੀਰ, ਮੈਨੂੰ ਇਹ ਦੱਸੋ ਕਿ ਤੁਸੀਂ ਚੜ੍ਹਦੇ ਪੰਜਾਬ 'ਚ ਕੀ ਕੀਤਾ ਸੀ ਜਦੋਂ ਤੁਹਾਡੀ ਉੱਥੇ ਪੰਜਾਬੀ ਭਾਸ਼ਾ ਲਾਗੂ ਕੀਤੀ ਗਈ ਸਕੂਲਾਂ 'ਚ? ਉਹਦੇ ਬਾਰੇ 'ਚ ਕੋਈ ਤਾਰੀਖ ਦੱਸੋ ਸਾਨੂੰ। ਜੀ, ਕੀ ਤਰੀਕਾਂ ਚੱਲੀਆਂ ਲਹਿਰਾਂ ਉਸ ਵੇਲੇ ਦੀਆਂ? ਇੱਕ ਤਾਂ ਤੁਹਾਨੂੰ ਪਤਾ ਵਾ ਕਿ ਪੰਜਾਬੀ ਸੂਬਾ ਮੋਰਚਾ ਲਹਿਰ ਜਿਹੜੀ ਬੜੀ ਤਕੜੀ ਚੱਲੀ ਸੀ, ਉਹਦੇ ਸ਼ਹੀਦੀਆਂ ਵੀ ਹੋਈਆਂ, ਉਹਦੇ 'ਚ ਗ੍ਰਿਫਤਾਰੀਆਂ ਵੀ ਹੋਈਆਂ। ਉਸ ਤੋਂ ਬਾਅਦ ਫਿਰ ਐਕਚੁਅਲੀ ਇਹ ਜਿਹੜਾ ਇੰਡੀਆ ਗਵਰਨਮੈਂਟ ਨੇ ਰਿਫਾਰਮ ਕੀਤਾ ਸੀਗਾ ਨਾ, ਐਕਟ ਬਣਾਇਆ ਸੀਗਾ, ਤੇ ਉਹ ਜਿਹਨੂੰ ਭਾਸ਼ਾ ਦੇ ਕਰਕੇ ਜਿਹੜੇ ਸੂਬਿਆਂ ਦਾ ਵੰਡ ਦੇ ਤਹਿ ਕਰਨ ਵਾਸਤੇ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀਗਾ। ਭਾਸ਼ਾ ਅਨੁਸਾਰ ਜਿਹੜੇ ਸੂਬਿਆਂ ਦੀ ਵੰਡ ਕਰਨੀ ਸੀਗੀ ਉਹਨਾਂ ਨੇ, ਉਹਦੇ ਵਿੱਚ ਫਿਰ ਉਹਨਾਂ ਨੇ ਪੰਜਾਬ ਨੂੰ ਵੱਢ ਕੇ 2 ਹਿੱਸੇ ਹੋਰ ਕੱਢ ਦਿੱਤੇ, ਹਿਮਾਚਲ ਤੇ ਹਰਿਆਣਾ। ਤੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਜਿਹੜੇ ਪੰਜਾਬੀ ਬੋਲਦੇ ਸੀਗੇ, ਉਹ ਉਹਨਾਂ ਨੇ ਇੱਕ ਬੜੀ ਸਕੀਮ ਦੇ ਤਹਿਤ ਗੰਗਾ ਨਗਰ ਵਗੈਰਾ ਜਿਹੜਾ ਉਹ ਰਾਜਸਥਾਨ ਨੂੰ ਦੇ ਦਿੱਤਾ, ਕਾਫੀ ਹਰਿਆਣੇ ਨੂੰ ਦੇ ਦਿੱਤੇ, ਕੁਝ ਹਿਮਾਚਲ ਨੂੰ ਦੇ ਦਿੱਤੇ। ਠੀਕ ਹੈ। ਤੇ ਉਹ ਪੰਜਾਬੀ ਸੂਬੇ ਮੋਰਚੇ ਦਾ ਕਾਫੀ ਨੁਕਸਾਨ ਹੀ ਹੋਇਆ, ਫਾਇਦਾ ਬਹੁਤ ਘੱਟ ਹੈ, ਲੇਕਿਨ ਇੰਨਾ ਜ਼ਰੂਰ ਫਾਇਦਾ ਹੋਇਆ ਕਿ ਪੰਜਾਬ ਰਾਜ ਭਾਸ਼ਾ ਐਕਟ 1967 ਹੋਂਦ ਚ ਆ ਗਿਆ। ਠੀਕ ਹੈ। ਤੇ ਉਹ ਜਿਹੜਾ ਰਾਜ ਭਾਸ਼ਾ ਐਕਟ ਬਣਿਆ ਵਾ, ਉਹਦੇ ਕਰਕੇ ਜਿਹੜਾ ਪੰਜਾਬੀ ਬੋਲੀ ਨੂੰ ਬੜਾ ਫਾਇਦਾ ਹੋਇਆ। ਲੇਕਿਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣੀ ਮੁੱਖ ਮੰਤਰੀ ਬਣ ਗਏ ਆ, ਮਤਲਬ ਜਿਹੜੀ ਪੰਜਾਬੀ ਸੂਬਾ ਮੋਰਚਾ ਲਹਿਰ ਜਿਹੜੀ ਚੱਲੀ ਸੀਗੀ, ਉਹਦੇ ਵਿੱਚੋਂ ਹੀ ਨਿਕਲੀ ਆ, ਪ੍ਰਕਾਸ਼ ਸਿੰਘ ਬਾਦਲ ਹੋਣੀ ਨਿਕਲਦੇ ਆ ਉਸ ਲਹਿਰ ਵਿੱਚੋਂ। ਸਹੀ। ਜਿਹੜੇ ਤੁਹਾਡੇ ਸੀਐਮ ਸੀ, ਹਾਂਜੀ, ਉਹ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ, ਉਸ ਤੋਂ ਬਾਅਦ ਫਿਰ ਭੁੱਲ ਜਾਂਦੇ ਆ ਪੰਜਾਬੀ ਨੂੰ ਵੀ, ਤੇ ਪੰਜਾਬੀ ਸੂਬੇ ਮੋਰਚੇ ਦੇ ਜਿਹੜੀਆਂ ਕੁਰਬਾਨੀਆਂ ਉਹਨੂੰ ਵੀ ਭੁੱਲ ਜਾਂਦੇ, ਤੇ ਪੰਜਾਬੀ ਬੋਲੀ ਨੂੰ ਵੀ ਭੁੱਲ ਜਾਂਦੇ ਆ। ਤੇ ਉਹਦੇ ਕਰਕੇ ਫਿਰ ਖੜੋਤ ਆ ਗਈ ਸੀਗੀ। ਤੇ ਉਹ ਜਿਹੜਾ ਐਕਟ ਆ ਨਾ 1967, ਉਹਦੇ ਕਰਕੇ ਜਿਹੜਾ ਵਾ ਉਹ ਹੁਣ ਫਿਰ ਉੱਥੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਹੜੇ ਬੁੱਧੀਜੀਵੀਆਂ ਨੇ, ਲਿਖਾਰੀਆਂ ਨੇ, ਕਵੀਆਂ ਨੇ ਇਕੱਠੇ ਹੋ ਕੇ ਬਣਾਇਆ, ਔਰ ਲੀਗਲ ਐਕਸਪਰਟ ਜਿਹੜੇ ਸੀਗੇ ਉਹਨਾਂ ਨੇ ਚਿੱਠੀਆਂ ਪਾ ਕੇ ਗਵਰਨਮੈਂਟ ਨੂੰ ਮਜਬੂਰ ਕਰ ਦਿੱਤਾ। ਪ੍ਰੈਸ ਜਿਹੜਾ ਸੀ ਉਹਨੇ ਸਾਥ ਦਿੱਤਾ, ਕਲਾਕਾਰਾਂ ਨੇ ਸਾਥ ਦਿੱਤਾ, ਮੀਡੀਆ ਨੇ ਸਾਥ ਦਿੱਤਾ, ਤੇ ਉੱਥੇ ਜਿਹੜਾ ਸੀਗਾ ਮੋੜਾ ਪੈ ਗਿਆ ਵਾ ਹੁਣ ਫੇਰ ਦੁਬਾਰਾ। ਅੱਛਾ। ਤੇ ਜਿਹੜਾ ਪੰਜਾਬੀ ਸੂਬਾ ਮੋਰਚਾ ਸੀਗਾ, ਉਹ ਤੇ ਤੁਹਾਨੂੰ ਬਹੁਤ ਮਸ਼ਹੂਰ ਹੈ, ਗੂਗਲ ਦੇ ਵਿੱਚ ਜੇ ਆਪਾਂ ਲਿਖੀਏ ਤੇ ਸਾਰੇ ਲਹਿਰ ਦੀ ਜਿਹੜੀ ਹਿਸਟਰੀ ਆ ਉਹ ਨਿਕਲ ਆਉਂਦੀ ਆ।
ਨਹੀਂ, ਜਦੋਂ ਭਾਸ਼ਾ ਜਿਹੜੀ ਤੁਸੀਂ ਅਪਰੂਵ ਕਰਾਈ ਸਕੂਲਾਂ 'ਚ, ਇਹ ਕੇਸ ਸੰਨ 'ਚ ਹੋਈ, ਔਰ ਇਹਦੇ ਵਾਸਤੇ ਕੀ ਕੀ ਯਤਨ ਕੀਤੇ ਤੁਸੀਂ? ਦੇਖੋ, ਇਹ ਪੰਜਾਬੀ ਜਿਹੜੀ ਉੱਥੇ ਆਪਣੇ ਪੰਜਾਬ ਦੇ ਵਿੱਚ ਇਹ ਤੇ ਪਾਰਟੀਸ਼ਨ ਤੋਂ ਬਾਅਦ ਹੀ ਹੋ ਗਈ ਸੀਗੀ, ਲੇਕਿਨ ਹੁਣ ਜੇ ਆਪਾਂ ਲੀਗਲੀ ਤੌਰ ਤੇ ਸੋਚੀਏ ਤੇ ਪਾਰਟੀਸ਼ਨ ਤੋਂ ਬਾਅਦ ਜਦੋਂ ਭਾਰਤੀ ਸੰਵਿਧਾਨ ਹੋਂਦ ਚ ਆਉਂਦਾ ਵਾ, ਉਦੋਂ ਜਿਹੜੀ ਰਾਜ ਭਾਸ਼ਾ ਉਹਨਾਂ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਇੰਡੀਆ ਦੀ, ਉਹ ਹਿੰਦੀ ਬਣਾ ਦਿੱਤੀ ਜਾਂਦੀ ਆ ਅਕੋਰਡਿੰਗ ਟੂ ਇੰਡੀਅਨ ਲਾਅ, ਹੈ ਨਾ ਜੀ। ਤੇ ਜਿਹੜੀ ਪੰਜਾਬ ਦੀ ਰਾਜ ਭਾਸ਼ਾ ਐਕਟ 1967, ਉਹਦੇ ਹਿਸਾਬ ਦੇ ਨਾਲ ਪੰਜਾਬ ਦੀ ਭਾਸ਼ਾ ਹੋ ਗਈ ਪੰਜਾਬੀ। ਤੇ ਇਹਦਾ ਮਤਲਬ ਇਹ ਆ ਕਿ ਪੰਜਾਬ ਜਿਹੜਾ ਵਾ ਉਹ ਭਾਰਤੀ ਸੰਵਿਧਾਨ ਦੀ ਉਸ ਧਾਰਾ ਨੂੰ ਨਹੀਂ ਮੰਨਦਾ ਜਿਸ ਧਾਰਾ ਦੇ ਅਧੀਨ ਭਾਰਤੀ ਸੰਵਿਧਾਨ ਨੇ ਹਿੰਦੀ ਲਾਗੂ ਕਰਨੀ ਆ, ਜਾਂ ਉਹ ਕਹਿੰਦਾ ਵਾ ਕਿ ਹਿੰਦੀ ਜਿਹੜੀ ਆ ਸਾਰੇ ਇੰਡੀਆ ਦੀ ਰਾਜ ਭਾਸ਼ਾ ਵਾ। ਠੀਕ ਹੈ। ਸਟੇਟ ਦਾ ਤੇ ਸੈਂਟਰ ਦਾ ਇੱਥੇ ਆਪਸ ਦੇ ਵਿੱਚ ਜਿਹੜਾ ਸੀਗਾ ਉਹ ਕਾਨੂੰਨੀ ਤੌਰ ਦੇ ਉੱਤੇ ਝਗੜਾ ਸਾਹਮਣੇ ਨਜ਼ਰ ਆਉਂਦਾ ਵਾ। ਠੀਕ। ਤੇ ਇਸ ਕਰਕੇ ਜਿਹੜਾ ਪੰਜਾਬ ਆ ਉਹਨੇ ਜੋ ਵੀ ਕੁਝ ਲਿਆ ਵਾ ਲੜ ਕੇ ਲਿਆ ਵਾ, ਉਹ ਤਾਂ ਤੁਹਾਨੂੰ ਪਤਾ ਵਾ ਕੁਰਬਾਨੀਆਂ ਕਰਕੇ ਲਿਆ ਵਾ। ਔਰ ਸਹੀ ਹੈ। ਉਹ ਜਿਹੜਾ ਪੰਜਾਬੀ ਸੂਬੇ ਮੋਰਚੇ ਦੀਆਂ ਕੁਰਬਾਨੀਆਂ ਸੀ, ਉਹਨਾਂ ਨੇ ਹੁਣ ਫੇਰ ਰੰਗ ਲਿਆਂਦਾ ਵਾ, ਤੇ ਉਹ ਕਾਨੂੰਨ ਮੌਜੂਦ ਸੀਗਾ ਤੇ ਉਹਦੀ ਵਜ੍ਹਾ ਦੇ ਨਾਲ ਸੌਖਾ ਹੋ ਗਿਆ ਪੰਜਾਬੀ ਭਾਸ਼ਾ ਨੂੰ ਦੁਬਾਰਾ ਜਿਹੜਾ ਸੀਗਾ ਉਹ ਮੁੜ ਸਰਜੀਤ ਕਰਨਾ ਤੇ ਸਕੂਲਾਂ ਕਾਲਜਾਂ ਦੇ ਵਿੱਚ ਲਾਗੂ ਕਰਾਉਣਾ, ਕਿਉਂਕਿ ਸਕੂਲਾਂ ਕਾਲਜਾਂ 'ਚ ਹਿੰਦੀ ਤੇ ਅੰਗਰੇਜ਼ੀ ਬਹੁਤ ਜ਼ਿਆਦਾ ਵੜ ਗਈ ਸੀਗੀ। ਉਹ ਕਾਨੂੰਨੀ ਤੌਰ ਦੇ ਉੱਤੇ ਲੋਕ ਜਿਹੜੇ ਉੱਠ ਪਏ ਆ ਇੱਕ ਵਾਰੀ ਨਾ, ਜਿੰਨਾ ਚਿਰ ਲੋਕ ਨਹੀਂ ਉੱਠਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਸਹੀ ਹੈ। ਇਹ ਹਿਮਾਚਲ ਤੇ ਹਰਿਆਣੇ 'ਚ ਉੱਥੋਂ ਦੀ ਹੁਣ ਸਰਕਾਰੀ ਜ਼ੁਬਾਨ ਕੀ ਹੈ? ਉੱਥੋਂ ਦੀ ਹਿੰਦੀ ਆ ਜੀ। ਉੱਥੋਂ ਦੀ ਹਿੰਦੀ ਹੈ? ਹਿੰਦੀ ਵੀ ਨਹੀਂ ਆ, ਜੇ ਤੁਸੀਂ ਇਹ ਕਹੋ ਨਾ ਹਿੰਦੀ ਆ, ਹਿੰਦੀ ਵੀ ਨਹੀਂ ਆ, ਉਹ ਮਿਕਸ ਜਿਹਾ ਹੋ ਗਿਆ, ਉਹਨਾਂ ਦੀਆਂ ਜੜ੍ਹਾਂ ਖਤਮ ਹੋ ਗਈਆਂ, ਕਿਉਂਕਿ ਉਹਨਾਂ ਦੀ ਲੈਂਗੁਏਜ ਜਿਹੜੀ ਸੀ ਉਹ ਤੇ ਪੰਜਾਬੀ ਸੀਗੀ, ਤੇ ਹੁਣ ਉਹਨਾਂ ਨੇ ਹਰਿਆਣਵੀ ਤੇ ਜਾਂ ਹਿਮਾਚਲੀ ਨਾਲ ਲਾ ਕੇ ਤੇ ਜਿਹੜੀ ਹਿੰਦੀ ਸੀਗੀ ਉਹਨੂੰ ਵਿੱਚ ਵਾੜ ਕੇ ਇੱਕ ਖਿਚੜੀ ਜੀ ਬਣਾ ਲਈ ਆ। ਠੀਕ ਹੈ। ਤੇ ਜੰਮੂ ਕਸ਼ਮੀਰ ਦੀ ਜੇ ਆਪਾਂ ਗੱਲ ਕਰੀਏ ਤੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਜਿਹੜੀ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਸੀਗੀ। ਤੇ ਹੁਣ ਜਦੋਂ ਇਹਨਾਂ ਨੇ ਅਗਸਤ 2019 ਦੇ ਵਿੱਚ ਇਹਨਾਂ ਨੇ 370 ਧਾਰਾ 35 ਇਹ ਖਤਮ ਕੀਤੀ ਆ, ਉਦੋਂ ਉਸ ਤੋਂ ਬਾਅਦ ਇਹਨਾਂ ਨੇ ਰੀਫਾਰਮ ਕੀਤਾ ਵਾ, ਯੂਨੀਅਨ ਟੈਰੀਟਰੀ ਬਣਾ ਦਿੱਤੀ ਨਾ ਜੀ। ਤੇ ਰੀਫਾਰਮ ਕਰਕੇ ਇਹਨਾਂ ਨੇ ਹਿੰਦੀ ਵਿੱਚ ਵੜੀ ਆ, ਤੇ ਉਰਦੂ ਤੇ ਪਹਿਲਾਂ ਹੀ ਹੈਗਾ ਸੀਗਾ, ਤੇ ਅੰਗਰੇਜ਼ੀ ਪਹਿਲਾਂ ਹੈਗੀ ਸੀਗੀ, ਤੇ ਫਿਰ ਡੋਗਰੀ ਤੇ ਕਸ਼ਮੀਰੀ ਇਹ 5 ਭਾਸ਼ਾਵਾਂ ਰੱਖੀਆਂ, ਲੇਕਿਨ ਪੰਜਾਬੀ ਨੂੰ ਵਿੱਚੋਂ ਕੱਢ ਦਿੱਤਾ। ਅੱਛਾ। ਉਹਦੇ ਵਾਸਤੇ ਜਿਹੜਾ ਸੀਗਾ ਉਹ ਪੰਜਾਬੀਆਂ ਨੇ ਉੱਥੇ ਬੜਾ ਜ਼ਿਆਦਾ ਰੌਲਾ ਰੱਪਾ ਪਾਇਆ, ਉਹ ਮੋੜਾ ਨਹੀਂ ਪਿਆ। ਪਿਛਲੇ 27 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਚਿੱਠੀ ਲਿਖੀ ਆ ਪ੍ਰਾਈਮ ਮਿਨਿਸਟਰ ਮੋਦੀ ਨੂੰ ਕਿ ਤੁਸੀਂ ਇਹ ਚੰਗਾ ਨਹੀਂ ਕੀਤਾ ਕਿ ਪੰਜਾਬੀ ਜਿਹੜੀ ਆ ਉਹਨੂੰ ਤੁਸੀਂ ਬਿਲਕੁਲ ਨੁਕਰੇ ਲਾ ਦਿੱਤਾ ਵਾ। ਪਹਿਲਾਂ ਉਹ ਰਾਜ ਭਾਸ਼ਾ ਹੈਗੀ ਸੀ, ਹੁਣ ਤੁਸੀਂ ਹਿੰਦੀ ਨੂੰ ਵਿੱਚ ਵਾੜ ਕੇ 5 ਰਾਜ ਭਾਸ਼ਾ ਰੱਖੀਆਂ ਵਾ, ਲੇਕਿਨ ਪੰਜਾਬੀ ਨੂੰ ਜਿਹੜਾ ਵਾ ਉਹ ਦਰਕਿਨਾਰ ਕਰ ਦਿੱਤਾ ਵਾ। ਸਹੀ। ਤੇ ਇਸ ਕਰਕੇ ਉੱਥੇ ਵੀ ਜਿਹੜੇ ਆਪਣੀ ਇੰਡੀਆ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਆ ਉਹ ਜਿੱਦਾਂ ਉਹ ਅਵੇਅਰ ਹੋ ਚੁੱਕੇ ਆ, ਉਹ ਕਾਨੂੰਨੀ ਤੌਰ ਦੇ ਉੱਤੇ ਜਾਂ ਮੀਡੀਆ ਦੇ ਤੌਰ ਤੇ ਰੌਲਾ ਰੱਪਾ ਪਾ ਕੇ ਜਿਹੜੇ ਹੱਕ ਆ ਉਹ ਪੰਜਾਬੀ ਬੋਲੀ ਦੇ ਹਾਸਲ ਕਰ ਰਹੇ ਆ ਜੀ। ਠੀਕ। ਮਤਲਬ ਉਹ ਜਿਹੜੇ ਹਰਿਆਣੇ 'ਚ ਪੰਜਾਬੀ ਜਿਹੜੇ ਸੀ ਉਹ ਉੱਥੇ ਹੁਣ ਪੰਜਾਬੀ ਨਹੀਂ ਰਹੀ, ਉਹਨਾਂ ਦੀ ਮੰਗ ਹੈ ਕਿ ਉੱਥੇ ਲੱਗ ਜਾਏ ਪੰਜਾਬੀ। ਉੱਥੋਂ ਦੇ ਲੋਕ ਤੇ ਅਜੇ ਵੀ ਪੰਜਾਬੀ ਬੋਲਦੇ ਆ। ਠੀਕ ਹੈ। ਉਹ ਪੰਜਾਬੀ ਨੂੰ ਪਿਆਰ ਵੀ ਕਰਦੇ ਆ, ਤੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ, ਜਿਹੜੇ ਪੰਜਾਬੀ ਬੋਲਦੇ ਆ, ਉਹ ਹਰਿਆਣੇ ਨੂੰ ਹਰਿਆਣਾ ਨਹੀਂ ਮੰਨਦੇ, ਉਹ ਹਰਿਆਣੇ ਨੂੰ ਹਰਿਆਣਵੀ ਪੰਜਾਬ ਕਹਿੰਦੇ ਆ। ਠੀਕ। ਹਾਂਜੀ। ਮਤਲਬ ਤੇ ਇਹ ਜਿਹੜੀ ਡੋਗਰੀ ਹੈ, ਡੋਗਰੀ ਵੀ ਤਾਂ ਵੀਰ ਪੰਜਾਬੀ ਹੀ ਹੈ। ਮੈਂ ਤਾਂ ਅਕਸਰ ਇਹਨਾਂ ਨੂੰ ਪੁੱਛਦਾ ਹੁੰਦਾ ਕਿ ਮੈਂ ਸਾਰੇ ਜਿੰਨੇ ਵੀ ਲਿੰਗੁਇਸਟ ਨੇ ਉਹਨਾਂ ਸਾਰਿਆਂ ਨੂੰ ਇੱਕ ਸਵਾਲ ਪੁੱਛਦਾ ਹੁੰਦਾ, ਤੁਸੀਂ ਵੀ ਕਿਸੇ ਨੂੰ ਪੁੱਛਿਆ ਜੇ ਵੀ ਮੈਨੂੰ ਕੋਈ ਦੱਸ ਦਿਓ 34 ਡਾਇਲੈਕਟ ਨੇ ਪੰਜਾਬੀ ਦੇ, ਤੇ ਕਿਹੜਾ ਇੱਕ ਡਾਇਲੈਕਟ ਹੈ ਜਿਹਦਾ ਨਾਂ ਪੰਜਾਬੀ ਹੈ ਇਕੱਲੇ ਦਾ? ਹਾਂਜੀ।
ਮਤਲਬ ਹਰ ਜਿੰਨੇ ਵੀ ਡਾਇਲੈਕਟ ਬੋਲੇ ਜਾਂਦੇ ਨੇ ਸਾਰਿਆਂ ਦਾ ਆਪਣਾ ਕੋਈ ਇੰਡੀਪੈਂਡੈਂਟ ਨਾਂ ਹੈਗਾ। ਪੰਜਾਬੀ ਦੇ ਜਿੰਨੇ ਪੰਜਾਬੀ ਦੀਆਂ ਉਪ ਬੋਲੀਆਂ ਨਾ ਇਹ ਸਾਰੀਆਂ। ਹਾਂ, ਤੇ ਕੱਲੀ ਪੰਜਾਬੀ ਤਾਂ ਹੈਗੀ ਕੋਈ ਨਹੀਂ, ਉਹ ਤੇ ਸਾਰੀਆਂ ਬੋਲੀਆਂ ਰਲਾ ਕੇ ਜਿਹੜੀ ਭਾਸ਼ਾ ਬਣਦੀ ਉਹਦਾ ਨਾਂ ਪੰਜਾਬੀ ਹੈ। ਹਾਂਜੀ। ਤੇ ਵੀਰ ਇਹ ਦੱਸੋ ਵੀ ਤੁਸੀਂ ਇੱਕ ਵਾਰੀ ਦੱਸਿਆ ਸੀ ਤੁਹਾਡੇ ਜਿਹੜੇ ਹੋਇਆ ਸੀ ਉੱਥੇ ਗੋਲਡਨ ਟੈਂਪਲ ਦਾ ਸਾਨਿਆ ਹੋਇਆ ਸੀ ਜਿਹੜਾ, ਹਾਂਜੀ, ਦਰਬਾਰ ਸਾਹਿਬ ਦਾ, ਹਾਂਜੀ, ਉਦੋਂ ਤੁਸੀਂ ਦੱਸ ਰਿਹਾ ਸੀ ਇਹ ਜਿਹੜੀ ਸਾਡੇ ਇੱਥੇ ਬੜਾ ਪਾਇਆ ਜਾਂਦਾ ਕਿ ਜੀ ਜਿਹੜੀ ਸੀ ਖਾਲਿਸਤਾਨ ਮੂਵਮੈਂਟ ਤਹਿਰੀਕ, ਇਹ ਤਾਂ ਬਸ ਬਾਹਰੋਂ ਆਈ ਸੀ, ਅੰਦਰ ਇਹਦੀ ਮੌਜੂਦ ਹੀ ਨਹੀਂ ਸੀ। ਤੇ ਇਹਦੇ ਬਾਰੇ ਸਾਨੂੰ ਕੁਝ ਦੱਸੋ, ਤੁਸੀਂ ਕਿਸੇ ਜ਼ਮਾਨੇ ਮਤਲਬ ਰਹਿ ਉਸ ਤਹਿਰੀਕ ਨਾਲ, ਔਰ ਸਾਰਾ ਸੰਤ ਜ਼ੈਲ ਸਿੰਘ ਭਿੰਡਰਵਾਲਾ ਨਾਲ ਵੀ ਰਹੇ ਤੁਸੀਂ, ਤੇ ਕੁਝ ਥੋੜੀ ਆਪ ਬੀਤੀ ਸੁਣਾਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਉਹ ਠੀਕ ਹੈ। ਖਾਲਿਸਤਾਨ ਦਾ ਸੰਘਰਸ਼ ਜਿਹੜਾ ਸੀਗਾ ਨਾ, ਉਦੋਂ ਅਸੀਂ ਤੇ ਉਦੋਂ ਛੋਟੇ ਸੀਗੇ ਜਦੋਂ ਇਹ ਸ਼ੁਰੂ ਹੋਇਆ ਸੀਗਾ। ਮੈਂ ਤੇ ਖਾਲਸਾ ਕਾਲਜ ਪੜ੍ਹਦਾ ਸੀਗਾ, ਤੇ ਮੁੰਡੇ ਜਿਸ ਤਰ੍ਹਾਂ ਮੰਡੀਰ ਕਾਲਜ ਦੀ ਹੁੰਦੀ ਆ, ਉਹ ਹੜਤਾਲਾਂ ਕਰਕੇ ਤੇ ਸਾਰਿਆਂ ਤੇ ਕੇਸ ਕੂਸ ਪੈ ਜਾਂਦੇ, ਮੇਰੇ ਤੇ ਵੀ ਕੇਸ ਪੈ ਗਏ ਸੀਗੇ। ਤੇ ਸਾਡੇ ਤੇ ਫਿਰ ਘਰਦਿਆਂ ਨੇ ਚੁੱਕ ਕੇ ਮੈਨੂੰ ਫਿਰ ਕਹਿੰਦੇ ਇੱਥੋਂ ਚੱਲ ਜਾ, ਤੇ ਇੱਥੇ ਰਿਹਾ ਤੇ ਐਵੇਂ ਮਾਰਿਆ ਮੂਰਿਆ ਜਾਵੇਗਾ। ਜਿਸ ਤਰ੍ਹਾਂ ਉੱਥੇ ਕੋਈ ਪੁੱਛਦਾ ਕਿੱਦਾਂ ਨਹੀਂ ਸੀਗਾ, ਕੋਈ ਵੀ ਕੇਸ ਜਿਹੜਾ ਮਰਜ਼ੀ ਪਾਈ ਜਾਂਦਾ ਸੀਗਾ, ਪੈਸੇ ਪੂਸੇ ਲੈਣ ਕਰਕੇ ਪੁਲਿਸ ਵਾਲੇ ਪਾ ਦਿੰਦੇ ਸੀਗੇ। ਤੇ ਉਹ ਫਿਰ ਮੈਨੂੰ ਤੇ ਜਰਮਨੀ ਭੇਜ ਦਿੱਤਾ ਸੀਗਾ। ਤੇ ਮੈਂ ਜਦੋਂ ਜਰਮਨ ਆ ਗਿਆ ਵਾਂ, ਤੇ ਉਦੋਂ ਫਿਰ ਜਿਹੜੇ ਕੇਸ ਸੀਗੇ ਉਹਨਾਂ ਚੋਂ ਮੈਂ ਭਗੌੜਾ ਹੋ ਗਿਆ। 6 ਕੇਸ ਪਾਏ ਸੀਗੇ, ਤਰੀਕਾਂ ਫਿਰ ਭੁਗਤਣੀਆਂ ਬੰਦ ਹੋ ਗਈਆਂ ਨਾ ਜੀ। ਠੀਕ ਹੈ। ਤੇ ਫਿਰ ਜਰਮਨੀ ਦੇ ਵਿੱਚ ਆ ਕੇ ਪੋਲੀਟੀਕਲ ਸਟੇ ਮਿਲ ਗਈ, ਤੇ ਜਰਮਨੀ ਦੇ ਵਿੱਚ ਰਹੀ ਗਏ, ਤੇ ਉੱਥੇ ਹੀ ਮਤਲਬ ਕੰਮ ਸ਼ਮ ਕਰਕੇ ਸਾਰਾ ਕੁਝ ਠੀਕ ਠਾਕ ਕੀਤਾ, ਉੱਥੇ ਐਸਟੈਬਲਿਸ਼ ਹੋ ਗਏ। ਅੱਛਾ, ਤੇ ਫਿਰ ਜਰਮਨੀ ਤੋਂ ਹਾਂਜੀ 17 ਸਾਲ ਫਿਰ ਮੈਂ ਜਰਮਨੀ 'ਚ ਰਿਹਾ ਵਾਂ, ਤੇ ਉਸ ਤੋਂ ਬਾਅਦ ਫਿਰ ਹੁਣ 10 ਸਾਲ ਇੱਥੇ ਹੋ ਗਏ ਆ ਯੂਕੇ ਦੇ ਵਿੱਚ। ਤੇ ਜਰਮਨੀ ਤੋਂ ਫਿਰ ਮੈਂ ਮਤਲਬ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਕੇਸ ਖਤਮ ਕਰਾਉਣ ਦੀ। ਸਹੀ। 6 ਦੇ ਵਿੱਚੋਂ 2 ਖਤਮ ਹੋ ਗਏ ਆ, ਤੇ ਇੱਕ ਲੱਭਦਾ ਨਹੀਂ ਆ, 3 ਹੈਗੇ ਆ। 3 ਚੋਂ ਅੱਜ ਮੈਂ ਭਗੌੜਾ ਵਾਂ। ਤੇ ਮੈਂ ਉਸੇ ਦੌਰਾਨ ਜਰਮਨੀ ਤੋਂ 2001 ਦੇ ਵਿੱਚ ਪਾਕਿਸਤਾਨ ਆਇਆ ਵਾਂ 3 ਵਾਰੀ। ਅੱਛਾ। 2001 ਦੇ ਵਿੱਚ ਮੈਂ ਦਰਸ਼ਨ ਕਰਨ ਵਾਸਤੇ ਆਇਆ ਸੀਗਾ, ਤੇ ਨਨਕਾਣਾ ਸਾਹਿਬ ਤੇ ਬਾਕੀ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ ਸੀਗੇ। ਤੇ ਮੈਂ ਮਤਲਬ 2 ਵਾਰੀ ਜਦੋਂ ਪਹਿਲੀ ਵਾਰੀ ਆਇਆ ਵਾਂ, ਤੇ ਉਦੋਂ ਮੇਰੀ ਇੰਨੀ ਸੇਵਾ ਹੋਈ ਨਾ, ਜਿਸ ਤਰ੍ਹਾਂ ਆਪਾਂ ਪੰਜਾਬ ਵਾਲੇ ਕਹਿੰਦੇ ਆ ਨਾ ਵੀ ਜਵਾਈ ਭਾਈ ਦੀ ਸੇਵਾ ਹੁੰਦੀ ਆ। ਸਹੀ। ਬੜਾ ਪਿਆਰ ਮਿਲਿਆ, ਬੜੀ ਸੇਵਾ ਹੋਈ। ਤੇ ਜਿਹੜੇ ਤਾਰਕ ਲੋਧੀ ਸਾਹਿਬ ਹੁੰਦੇ ਸੀਗੇ, ਹੁਣ ਉਹ ਰਿਟਾਇਰ ਹੋ ਗਏ ਆ, ਪਾਕਿਸਤਾਨ ਦੇ IB ਚੀਫ ਰਹੇ ਨੇ ਉਹ ਜੀ। ਪਾਕਿਸਤਾਨ ਦੇ IB ਚੀਫ ਹੋ ਕੇ ਉਹ ਰਿਟਾਇਰ ਹੋਏ ਨੇ ਇਸ ਵੇਲੇ ਲੰਦਨ ਨੇ। ਮੇਰੀ ਗੱਲਬਾਤ ਹੋਈ ਸੀਗੀ ਉਹਨਾਂ ਨਾਲ ਫੋਨ ਤੇ, ਤੇ ਉਹ ਹੁਣ ਬੱਚਿਆਂ ਨੂੰ ਮਿਲਣ ਵਾਸਤੇ ਲੰਦਨ ਆਏ ਨੇ। ਤੇ ਬਹੁਤ ਵਧੀਆ ਇਨਸਾਨ ਨੇ। ਉਹਨਾਂ ਨੇ ਵੀਜ਼ਾ ਦਿੱਤਾ ਸੀਗਾ ਮੈਨੂੰ ਜਰਮਨੀ ਤੋਂ। ਬੜਾ ਵਧੀਆ ਵੀਰ। ਮੈਂ ਵੀ ਇੰਡੀਆ ਗਿਆ ਸੀ, ਤੇ ਉੱਥੇ ਇੰਝ ਹੀ ਵਰਤਾਵਾ ਸੀ ਪੰਜਾਬੀਆਂ ਦਾ ਸਾਡੇ ਨਾਲ, ਤੇ ਪੰਜਾਬੀਆਂ ਦੀ ਮੁਹੱਬਤ ਆਪਸ 'ਚ ਸਿੱਖ ਵੀਰਾਂ ਦੀ, ਸਾਰੇ ਪੰਜਾਬੀਆਂ ਦੀ ਹੈਗੀ ਹੈ। ਹਾਂਜੀ, ਤੇ ਜਦੋਂ ਮੈਂ ਤੀਸਰੀ ਵਾਰੀ ਆਇਆ ਵਾ ਨਾ ਜੀ ਇੱਥੇ ਪਾਕਿਸਤਾਨ, ਤੇ ਉਦੋਂ ਜਿਹੜੀ ਇੱਕ ਬੰਦਾ ਮੈਂ ਗਿਆ ਗੁਰਦੁਆਰਾ ਡੇਰਾ ਸਾਹਿਬ। ਹਾਂਜੀ, ਆਵਾਜ਼ ਆ ਰਹੀ ਕਲੀਅਰ? ਆ ਰਹੀ ਹੈ, ਆ ਰਹੀ ਹੈ। ਹਾਂ ਹਾਂ ਵੀਰ, ਤੁਹਾਨੂੰ ਸਲੀਮ ਆ ਰਹੀ ਹੈ ਆਵਾਜ਼? ਡਿਸਟਰਬੈਂਸ ਆ ਰਹੀ ਆ। ਮੇਰੇ ਖਿਆਲ ਆ ਉਹ ਵਿੱਚ ਹੈਗਾ ਉਹ। ਹੁਣ ਦੇਖੋ ਜ਼ਰਾ, ਹੁਣ ਠੀਕ ਆ ਰਹੀ ਹੈ? ਹਾਂਜੀ ਠੀਕ ਆ। ਹਾਂ, ਉਹ ਮੇਰੇ ਖਿਆਲ 'ਚ ਨਾ ਸਾਨੂੰ ਇੱਕ ਮਾਈਕ ਮਿਊਟ ਕਰਨਾ ਪਏਗਾ ਵਾਰੀ ਵਾਰੀ। ਉਹ ਵੀਰ ਸਲੀਮ ਸਿਪਰਾ ਦਾ ਮਾਈਕ ਵੀ ਔਨ ਹੈ ਨਾ, 3 ਬੰਦੇ ਹੋਣ ਤੇ ਇੱਕ ਫਿਰ ਇੱਕੋ ਪੈਦਾ ਹੁੰਦੀ। ਠੀਕ ਹੈ। ਲੋ ਵੀਰ ਸਲੀਮ ਸਿਪਰਾ ਨੇ ਸਾਨੂੰ ਜੁਆਇਨ ਕੀਤਾ। ਵੀਰ ਸਾਡੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਕੋਆਰਡੀਨੇਟਰ, ਸਾਡੇ ਵੀਰ ਸਾਡਾ ਮਾਨ ਸਨਮਾਨ ਨੇ।
ਤੇ ਵੀਰ ਜੀ ਆਇਆਂ ਨੂੰ ਜੀ। ਅੱਛਾ, ਫਿਰ ਜਦੋਂ ਮੈਂ ਤੀਸਰੀ ਵਾਰੀ ਆਇਆ ਨਾ ਜੀ, ਮੈਂ ਗੁਰਦੁਆਰਾ ਡੇਰਾ ਸਾਹਿਬ ਆ ਗਿਆ ਤੇ ਮੱਥਾ ਟੇਕਣ ਵਾਸਤੇ ਨਾ। ਅੱਛਾ ਇੱਥੇ ਇੱਕ ਬੰਦਾ ਆਇਆ ਤੇ ਮੈਨੂੰ ਕਹਿੰਦਾ ਵੀ ਮੈਂ ਆਪਣਾ ਪਾਸਪੋਰਟ ਦਿਖਾਓ, ਤੇ ਮੈਂ ਪਾਸਪੋਰਟ ਦਿਖਾਇਆ ਤੇ ਉਹਨੇ ਪਾਸਪੋਰਟ ਮੇਰਾ ਵਾਪਸ ਨਹੀਂ ਕੀਤਾ। ਤੇ ਮੈਨੂੰ ਕਹਿੰਦਾ ਵੀ ਤੁਸੀਂ ਇੱਥੇ ਰਹੋ, ਕਿਤੇ ਜਾਣਾ ਨਹੀਂ ਆ, ਤੇ ਤੁਹਾਨੂੰ ਅਸੀਂ ਪਾਸਪੋਰਟ ਤੁਹਾਡੇ ਦੀ ਇਨਕੁਆਇਰੀ ਕਰ ਦਾਂਗੇ। ਸਹੀ। ਤੁਸੀਂ ਜਾਂ ਤੇ ਇੱਕ ਜਣਾ ਮਾਈਕ ਬੰਦ ਕਰ ਲਓ ਨਾ, ਏਦਾਂ ਕੋਈ ਫਾਇਦਾ ਨਹੀਂ ਆਪਾਂ ਨੂੰ ਫਿਰ ਬੋਲਣ ਦਾ ਨਾ। ਹਾਂ ਹਾਂ, ਹੁਣ ਗੱਲ ਕਰੋ, ਤੁਸੀਂ ਗੱਲ ਕਰ ਲਓ ਨਾ ਪਹਿਲੇ, ਫਿਰ ਮੈਂ ਵੀਰ ਸਲੀਮ ਨਾਲ ਗੱਲ ਕਰਦਾ। ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂ ਅੱਛਾ, ਉਸ ਤੋਂ ਬਾਅਦ ਫਿਰ ਮੈਨੂੰ ਇੱਕ ਹਫ਼ਤਾ ਜਿਹੜਾ ਸੀਗਾ ਇੱਕ ਹਿਸਾਬ ਨਾਲ ਨਜ਼ਰਬੰਦ ਰੱਖਿਆ ਗਿਆ ਪਾਕਿਸਤਾਨ ਦੇ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ। ਅੱਛਾ ਟੈਲੀਫੋਨ ਮੇਰੇ ਕੋਲ ਚੱਲਦਾ ਸੀਗਾ, ਤੇ ਮੈਨੂੰ ਜਿਹੜਾ ਟੈਲੀਫੋਨ ਮੈਂ ਕਰਦਾ ਸੀਗਾ, ਰੋਜ਼ ਟੈਲੀਫੋਨ ਆਉਂਦਾ ਸੀਗਾ ਤਾਰਕ ਲੋਧੀ ਸਾਹਿਬ ਹੋਣਾ ਦਾ, ਜਿਹੜੇ ਜਰਮਨ ਦੇ ਵਿੱਚ ਪਾਕਿਸਤਾਨ ਦੇ ਸਫੀਰ ਸੀਗੇ, ਅੰਬੈਸੀ ਦੇ ਵਿੱਚ ਜਿਨ੍ਹਾਂ ਨੇ ਵੀਜ਼ਾ ਦਿੱਤਾ ਸੀਗਾ ਮੈਨੂੰ। ਮੈਂ ਆਪਣੇ ਅੱਛਾ ਇੰਡੀਆ ਵੀ ਫੋਨ ਕਰਦਾ ਸੀਗਾ ਭੈਣ ਭਰਾਵਾਂ ਨੂੰ, ਤੇ ਜਰਮਨ ਦੇ ਵਿੱਚ ਵੀ ਕਰਦਾ ਸੀ। ਜਰਮਨ ਚ ਵਕੀਲ ਨਾਲ ਮੇਰੇ ਨਾਲ ਸਿੱਧੀ ਗੱਲ ਹੁੰਦੀ ਸੀਗੀ। ਉਹਨਾਂ ਨੇ ਜਰਮਨ ਅੰਬੈਸੀ ਦੇ ਥਰੂ ਜ਼ੋਰ ਪਾਇਆ, ਤੇ ਮੈਨੂੰ ਮੇਰਾ ਛੋਟਾ ਭਰਾ ਕਹਿੰਦਾ ਵੀ ਕੀ ਗੱਲ ਹੋਈ ਹੈ ਵੀਰ ਜੀ? ਮੈਂ ਕਿਹਾ ਵੀ ਹਿੰਦੀ ਤੇ ਉਰਦੂ ਭਾਈ ਭਾਈ, ਤੇ ਕਹਿੰਦਾ ਪੰਜਾਬੀ। ਮੈਂ ਕਿਹਾ ਪੰਜਾਬੀ ਸ਼ਦਾਈ ਸ਼ਦਾਈ। ਤੇ 1947 ਦੇ ਵਿੱਚ ਵੀ ਇਹਨਾਂ ਨੇ ਸ਼ਦਾਈ ਬਣਾਇਆ ਆਪਾਂ ਨੂੰ, ਲੜਾ ਕੇ ਤੇ ਵੱਢ ਕੇ ਪੰਜਾਬ ਦੋਵੇਂ ਪਾਸੇ ਕਰਕੇ, ਤੇ ਆਪ ਸਾਰਾ ਕੁਝ ਸਾਂਭ ਲਿਆ। ਸਹੀ ਹੈ। ਅੱਛਾ, ਫਿਰ ਇਹਨਾਂ ਦੇ ਉੱਤੇ ਜ਼ੋਰ ਕਾਫੀ ਪੈ ਗਿਆ, ਤੇ ਮੈਂ ਜਿਹਨੂੰ ਵੀ ਫੋਨ ਕਰਦਾ ਹਾਂ ਨਾ, ਟੈਕਨੋਲੋਜੀ ਦਾ ਨੈਟਵਰਕ ਦਾ ਪ੍ਰੋਬਲਮ ਜਾਂ ਕੀ ਇਸ਼ੂ ਹੈ ਜੀ? ਹਾਂਜੀ ਹਾਂ ਅੱਛਾ, ਮੈਂ ਜਿਹਨੂੰ ਵੀ ਫੋਨ ਕਰਦਾ ਹਾਂ ਨਾ ਜੀ, ਹਾਂ ਹਾਂ, ਆਪਣੇ ਯਾਰਾਂ ਦੋਸਤਾਂ ਨੂੰ, ਤੇ ਅੱਗੋਂ ਗਾਲਾਂ ਦਾ ਵਾਵਾ ਪੰਜਾਬੀ ਦੇ ਵਿੱਚ ਇਹਨਾਂ ਨੂੰ ਦਿੰਦੇ ਸੀ, ਕਿਉਂਕਿ ਟੈਲੀਫੋਨ ਮੈਨੂੰ ਪਤਾ ਸੀਗਾ ਟੇਪ ਹੋ ਰਿਹਾ ਵਾ। ਹਾਂ ਫਿਰ ਜਦੋਂ ਗਾਲਾਂ ਕੱਢਦੇ ਸੀਗੇ, ਤੇ 7-8 ਦਿਨਾਂ ਬਾਅਦ ਮੁੜ ਕੇ ਤਾਰਕ ਸਾਹਿਬ ਦਾ ਫੋਨ ਆਇਆ ਮੈਨੂੰ ਜਰਮਨ ਤੋਂ, ਕਹਿੰਦੇ ਵੀ ਆਵਾਜ਼ ਨਹੀਂ ਆ ਰਹੀ, ਤੁਹਾਨੂੰ ਪਾਸਪੋਰਟ ਜਿਹੜਾ ਵਾ ਨਾ ਵਾਪਸ ਦੇ ਦੇਣਗੇ। ਸਲੀਮ ਵੀਰ, ਆ ਰਹੀ ਵੀਰ ਤੁਸੀਂ ਇੱਕ ਮਿੰਟ ਆਪਣਾ ਮਾਈਕ ਮਿਊਟ ਕਰੋ ਨਾ ਵੀਰ ਸਲੀਮ, ਤੇ ਫਿਰ ਮੈਂ ਵੀਰ ਹਰਮੀਤ ਦਾ ਮਾਈਕ ਮਿਊਟ ਕਰਾਂਗਾ, ਤੇ ਫਿਰ ਤੁਹਾਨੂੰ ਆਵਾਜ਼ ਠੀਕ ਆਏਗੀ। ਤੁਸੀਂ ਆਪਣਾ ਮਾਈਕ ਮਿਊਟ ਕਰੋਗੇ ਤੇ ਤੁਹਾਨੂੰ ਠੀਕ ਆਏਗੀ ਆਵਾਜ਼। ਹੈਲੋ ਜੀ ਵੀਰ। ਹਾਂਜੀ ਅੱਛਾ ਠੀਕ ਹੈ। ਤੇ ਮਤਲਬ ਕਹਿਣ ਦਾ ਇਹ ਕਿ ਮਤਲਬ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਨਹੀਂ ਸੀ ਭੇਜੀ, ਜਿਹੜੇ IIC ਤੇ ਜਨਰਲ ਦੁਰਾਨੀ ਤੇ ਰਾਹ ਦੇ ਜਿਹੜੇ ਉਹ ਦੌਲਤ ਕੇ ਕੌਣ ਸੀਗਾ ਨਾ, ਜਿਹੜਾ ਐਕਸ ਚੀਫ ਆ, ਦੋਵੇਂ ਤੇ ਆਪਸ ਵਿੱਚ ਗੱਪਾਂ ਛੱਪਾਂ ਲਾਉਂਦੇ ਆ 2008 ਤੋਂ। ਦੁਰਾਨੀ ਸਾਹਿਬ ਤੇ ਕੇਸ ਵੀ ਚੱਲ ਰਿਹਾ ਹਾਈ ਕੋਰਟ ਪਾਕਿਸਤਾਨ ਦੀ ਚ ਨਾ। ਹਾਂਜੀ ਹਾਂਜੀ, ਮਤਲਬ ਗੱਲ ਇਹ ਕਿ ਇਹ ਭਾਵੇਂ ਇੰਡੀਆ ਦੀ ਰਾਹ ਹੋਵੇ ਤੇ ਭਾਵੇਂ ਪਾਕਿਸਤਾਨ ਦੀ ISI ਹੋਵੇ, ਦੋਨੋਂ ਇੱਕ ਸਿੱਕੇ ਦੇ ਦੋਵੇਂ ਦੋ ਪਹਿਲੂ ਆ। ਹਿੰਦੀ ਵਾਲੇ ਤੇ ਉਰਦੂ ਵਾਲੇ ਇਕੱਠੇ ਹੋ ਕੇ ਵੱਢ ਰਹੇ ਆ ਪੰਜਾਬੀਆਂ ਨੂੰ। ਹਾਂ, ਇਹ ਸੋਚਣੀ ਚਾਹੀਦੀ ਹੈ ਸਾਡੇ ਵੀ ਜਿਹੜੇ ਅਰਬਾਬੇ ਇਖਤਿਆਰ ਨੇ, ਔਰ ਤੁਹਾਡੇ ਪਾਸੇ ਵੀ ਜਿਨ੍ਹਾਂ ਦੇ ਕੋਲ ਇਕਤਦਾਰ ਹੈ ਪੰਜਾਬੀਆਂ ਕੋਲ, ਉਹਨਾਂ ਨੂੰ ਇਹ ਸੋਚਣੀ ਚਾਹੀਦੀ ਹੈ। ਹੁਣ ਖਾਲਿਸਤਾਨ ਦੀ ਆਪਾਂ ਗੱਲ ਕਰਦੇ ਹਾਂ, ਵੀ ਜਦੋਂ ਬਲੂ ਸਟਾਰ ਹੋਇਆ ਨਾ, ਜਿਹੜੀ ਤੁਸੀਂ ਗੱਲ ਕਰਦੇ ਸੀ, ਹਾਂਜੀ, ਜਦੋਂ ਉਥੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤੇ ਬਹੁਤ ਸਾਰੇ ਨੌਜਵਾਨ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਬਾਰਡਰ ਟੱਪ ਕੇ ਪਾਕਿਸਤਾਨ ਆ ਗਏ ਸੀਗੇ। ਤੇ ਪਾਕਿਸਤਾਨ ਨੇ ਉਹਨਾਂ ਨੂੰ ਸ਼ਰਨ ਨਹੀਂ ਦਿੱਤੀ। ਪਾਕਿਸਤਾਨ ਨੇ ਉਹਨਾਂ ਨੂੰ ਜਿਹੜੇ ਹਥਿਆਰ ਆ ਨਾ, ਜਿਹੜੇ ਦੜੇ ਤੋਂ ਮਿਲਦੇ ਆ, ਸਾਲਟਾਂ ਸੂਲਟਾਂ ਜਿਹੜੀਆਂ, ਉਹ ਮੁੱਲ ਜਿਹੜੇ ਵਿਦੇਸ਼ਾਂ ਤੋਂ ਪੈਸੇ ਆਉਂਦੇ, ਉਹ ਫੜਾ ਕੇ ਉਹਨਾਂ ਦੇ ਹੱਥ 'ਚ ਤੇ ਦੁਬਾਰਾ ਧੱਕ ਦਿੱਤੇ ਇੰਡੀਆ ਵੱਲ ਨੂੰ। ਤੋ ਇੰਡੀਅਨ ਜਿਹੜੇ ਸੀਗੇ ਆਪਣੀ ਸਿਕਿਉਰਿਟੀ ਫੋਰਸਾਂ, ਉਹਨਾਂ ਨੇ ਮਾਰ ਦਿੱਤੇ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਹਿੰਦੀ ਵਾਲੇ ਤੇ ਉਰਦੂ ਵਾਲੇ ਨੇ ਇਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਨਾਸ ਮਾਰਿਆ। ਠੀਕ ਹੈ ਜੀ। ਪੰਜਾਬ ਦੀ ਸਾਰੀ ਜਿਹੜੀ ਯੰਗ ਜਨਰੇਸ਼ਨ ਸੀ ਨਾ ਸਿੱਖ, ਉਹਨਾਂ ਨੂੰ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸੀਗਾ ਉਹ ਸ਼ਿਕਾਰ ਖੇਡਿਆ ਰਲ ਕੇ। ਠੀਕ ਹੈ, ਠੀਕ ਹੈ ਜੀ। ਤੇ ਹੁਣ ਜਿਹੜੀਆਂ ਗੱਲਾਂ ਵਾ, ਜਦੋਂ ਹੁਣ ਆਪਣੀ ਪੰਜਾਬੀ ਕੌਮ ਜਿਹੜੀ ਆ ਇੰਟਰਨੈਸ਼ਨਲ ਲੈਵਲ ਤੇ ਵਿਦੇਸ਼ਾਂ ਦੇ ਵਿੱਚ 150 ਦੇਸ਼ਾਂ ਤੋਂ ਵੱਧ ਦੇਸ਼ਾਂ ਦੇ ਵਿੱਚ ਐਸਟੈਬਲਿਸ਼ ਹੋ ਗਈ ਆ, ਔਰ ਉੱਥੇ ਬੈਠ ਕੇ ਜਦੋਂ
ਉਹ ਸੋਚਦੇ ਆ, ਉਹ ਰਿਸਰਚ ਕਰਦੇ ਆ, ਤੇ ਤਾਂ ਕਰਕੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਹੁਣ ਪਤਾ ਲੱਗਦਾ ਵਾ ਕਿ ਇਹਨਾਂ ਨੇ ਆਪਸ ਦੇ ਵਿੱਚ ਸਿਰਫ ਪੰਜਾਬ ਨੂੰ ਹਮੇਸ਼ਾ ਵਾਸਤੇ ਗੁਲਾਮ ਬਣਾ ਕੇ ਰੱਖਣ ਵਾਸਤੇ ਜਿਹੜਾ ਵਾ ਉਹ ਹਮੇਸ਼ਾ ਇਹ ਨੀਤੀ ਵਰਤੀ ਆ ਕਿ ਜਦੋਂ ਵੀ 40-50 ਸਾਲ ਹੋ ਜਾਣ ਜਾਂ 25 ਸਾਲ ਹੋ ਜਾਣ ਤੇ ਇਸ ਤਰ੍ਹਾਂ ਦਾ ਕੋਈ ਮਤਲਬ ਭਾਵੇਂ ਇੱਧਰ ਪੰਜਾਬ ਵਿੱਚ ਤੇ ਭਾਵੇਂ ਉੱਧਰ ਕੋਈ ਨਾ ਕੋਈ ਪੰਗਾ ਖੜਾ ਕਰੋ ਤੇ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਰਲ ਕੇ ਮਰਵਾਓ। ਆ ਹੁਣ ਵੀ ਜਿਹੜਾ ਹੋਇਆ ਵਾ ਨਾ ਜੀ 26 ਜਨਵਰੀ ਨੂੰ, ਹੁਣ ਵੀ ਇਹੋ ਹੀ ਸਕੀਮ ਸੀਗੀ 26 ਜਨਵਰੀ ਨੂੰ ਲਾਲ ਕਿਲੇ ਤੇ ਜਿਹੜਾ ਹੋਇਆ ਵਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਸੀਗਾ ਵੀ ਬੀਜੇਪੀ ਵਾਲੇ ਤੇ RSS ਦੇ ਜਿਹੜੇ ਗੁੰਡੇ ਸੀ ਨਾ, ਉਹਨਾਂ ਨੇ 1984 ਵਾਂਗੂ ਸਿੱਖ ਕਤਲੇਆਮ ਕਰਨਾ ਸੀਗਾ। ਠੀਕ ਹੈ। ਜਿਹੜਾ ਹੋਇਆ ਨਹੀਂ ਆ, ਕਾਮਯਾਬ ਨਹੀਂ ਹੋ ਸਕੇ ਕਿਉਂਕਿ ਸੋਸ਼ਲ ਮੀਡੀਆ ਦੀ ਮਿਹਰਬਾਨੀ ਆ ਤੇ ਜਿਹੜੀ ਪੰਜਾਬੀ ਕੌਮ ਆਪਣੀ ਉਹ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਗਈ ਆ। ਇਸ ਵਾਰੀ ਤਾਂ ਵੀਰ ਕਰਨਾ ਸੀ ਨਾ, ਕਰਨਾ ਸੀਗਾ। ਉਸ ਤੋਂ ਬਾਅਦ ਫਿਰ ਨੌਜਵਾਨ ਨੂੰ ਗੁੱਸਾ ਆਉਣਾ ਸੀਗਾ ਤੇ ਫਿਰ ਇਹਨਾਂ ਰਾਹ ਵਾਲਿਆਂ ਨੇ ਜਿਹੜਾ ISI ਵਾਲਿਆਂ ਨੂੰ ਕਹਿ ਕੇ ਹਥਿਆਰ ਫੜਾ ਦੇਣੇ ਉਹਦੇ ਹੱਥਾਂ 'ਚ ਤੇ ਫਿਰ ਇਹਨਾਂ ਜਿਹੜਾ ਪੰਜਾਬੀ ਨੌਜਵਾਨਾਂ ਦਾ ਕਤਲੇਆਮ ਕਰਵਾਉਣਾ ਸੀਗਾ। ਹੁਣ ਤਾਂ ਇਸ ਵਾਰੀ ਤਾਂ ਇਧਰੋਂ ਬਥੇਰੀ ਸਪੋਰਟ ਲੁਕਾਈ ਵੱਲੋਂ ਵੀ ਕੀਤੀ ਗਈ, ਪੂਰੇ ਪੰਜਾਬ 'ਚ ਹੀ, ਪਾਕਿਸਤਾਨ 'ਚ ਜਿਹੜਾ ਕਿਸਾਨ ਮੋਰਚਾ ਬਣਿਆ ਤੁਹਾਡੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਗਵਰਨਮੈਂਟ ਨੇ ਵੀ ਏਡਾ ਕੋਈ ਨਹੀਂ, ਜਿਹੜੇ ਪੰਜਾਬੀ ਆ ਨਾ ਜੀ ਆਪਣੇ, ਉਹ ਵਿਚਾਰੇ ਤੇ ਰਗੜੇ ਜਾਂਦੇ ਆ ਨਾ। ਇਹ ਜਦੋਂ ਵੀ ਉਹ ਪੂਰਾ ਜ਼ੋਰ ਲਾ ਕੇ ਭਾਵੇਂ ਉਹ ਬਿਜ਼ਨਸ ਸਾਂਝੇ ਕਰਨ, ਭਾਵੇਂ ਉਹ ਭਾਸ਼ਾ ਦੇ ਤੌਰ ਤੇ ਇੱਕ ਦੂਜੇ ਨਾਲ ਮਿਲ ਵਰਤਨ ਕਰਨ, ਉਹ ਤੇ ਚਾਹੁੰਦੇ ਆ, ਲੇਕਿਨ ਇਹਨਾਂ ਨੇ ਕੋਈ ਨਾ ਕੋਈ ਮੁੱਦਾ ਇਹੋ ਜਿਹਾ ਚੁੱਕ ਦੇਣਾ ਹੁੰਦਾ ਵਾ ਬਾਰਡਰ ਦੇ ਉੱਤੇ ਤੇ ਮੁੜ ਕੇ ਫਿਰ ਅੱਡ ਕਰ ਦੇਣਾ ਹੁੰਦਾ ਵਾ। ਕੋਈ ਨਾ ਕੋਈ ਰਲ ਕੇ ਅਟੈਕ ਕਰਾ ਦਿੰਦੇ ਆ, ਭਾਵੇਂ ਇੰਡੀਆ ਵਾਲੇ ਕਸ਼ਮੀਰ 'ਚ ਕਰਾ ਦੇਣ, ਭਾਵੇਂ ਜਿੱਥੇ ਮਰਜ਼ੀ ਕਰਾ ਦੇਣ। ਹੁਣ ਤੁਹਾਡੀ ਸਾਰੀ ਉਮਰ ਲੰਘ ਗਈ ਆ ਵੀਰ ਜੀ, ਤੁਹਾਡੇ ਨਾਲੋਂ ਸਿਆਣਾ ਮੈਂ ਨਹੀਂ ਆ, ਲੇਕਿਨ ਤੁਸੀਂ ਇਹ ਦੱਸੋ ਕਿ ਜੇ ਪਾਕਿਸਤਾਨ ਦੇ ਵਿੱਚ ਕੋਈ ਜਿਹੜੀ ਚਿੜੀ ਜਿਹੜੀ ਆ ਉਹ ਖੰਭ ਨਹੀਂ ਮਾਰ ਸਕਦੀ ਤੇ ਨਾ ਇੰਡੀਆ ਦੇ ਵਿੱਚ ਮਾਰ ਸਕਦੀ ਆ। ਇੰਡੀਅਨ ਏਜੰਸੀਆਂ ਤੋਂ ਬਿਨਾਂ ਨਾ ਇੰਡੀਆ 'ਚ ਕੋਈ ਗੱਲ ਹੋ ਸਕਦੀ, ਨਾ ਹੀ ਪਾਕਿਸਤਾਨ ਦੀ ਏਜੰਸੀਆਂ ਦੀ ਮਰਜ਼ੀ ਤੋਂ ਬਿਨਾਂ ਪਾਕਿਸਤਾਨ 'ਚ ਕੋਈ ਗੱਲ ਹੋ ਸਕਦੀ ਆ। ਇੱਕ ਦੂਜੇ ਨਾਲ ਜਦੋਂ ਸਹਿਮਤੀ ਬਣਾ ਲੈਂਦੇ ਵੀ ਹਾਂਜੀ ਕਰ ਲਓ ਗੱਲ ਹੀ ਕੋਈ ਨਹੀਂ ਆ, ਤੇ ਫਿਰ ਉਹ ਕੋਈ ਨਾ ਕੋਈ ਪੰਗਾ ਖੜਾ ਕਰ ਦਿੰਦੇ ਆ ਤੇ ਪੰਜਾਬੀਆਂ ਨੂੰ ਦੂਰ ਕਰ ਦਿੰਦੇ ਆਪਸ ਵਿੱਚ। ਸਹੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ, ਫਿਰ ਮੈਂ ਦੂਜੇ ਵੀਰ ਨੂੰ ਦਿਓ ਟਾਈਮ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਸੀ ਨਾ ਵੀਰ ਜੀ, ਹਾਂਜੀ, ਉਦੋਂ ਜਿਹੜਾ 9 ਨਵੰਬਰ ਦਾ ਦਿਨ ਮਿਥਿਆ ਗਿਆ ਸੀਗਾ ਕਿ 9 ਨਵੰਬਰ 1999 ਨੂੰ ਬਰਲਿਨ ਦੀ ਕੰਧ ਡਿੱਗੀ ਸੀ ਤੇ 30 ਸਾਲ ਹੋਣੇ ਸੀਗੇ, ਤੇ 9 ਨਵੰਬਰ 2019 ਨੂੰ ਦਿਨ ਮਿਥਿਆ ਗਿਆ। ਤੇ ਜਿਹੜੀ ਪਾਕਿਸਤਾਨ ਸਰਕਾਰ ਹੈ ਉਹਨੇ ਬੜਾ ਜ਼ੋਰ ਲਾਇਆ ਤੇ ਬੜੀ ਛੇਤੀ ਜਿਹੜਾ ਸੀਗਾ ਉਹ ਪ੍ਰੋਜੈਕਟ ਕੰਪਲੀਟ ਕੀਤਾ। ਸਹੀ। ਲੇਕਿਨ ਇੰਡੀਆ ਵਾਲਿਆਂ ਨੇ ਕੀ ਕੀਤਾ ਵੀ ਕਸ਼ਮੀਰ ਦੇ ਵਿੱਚ 370 ਧਾਰਾ ਜਿਹੜੀ ਉਹ ਖਤਮ ਕਰ ਦਿੱਤੀ, 1.5-2 ਮਹੀਨੇ ਪਹਿਲਾਂ ਅਗਸਤ 'ਚ ਕਰ ਦਿੱਤੀ ਸੀਗੀ, ਤੇ ਉਹ ਖਤਮ ਕਰਨਾ ਰੌਲਾ ਰੱਪਾ ਪੈ ਗਿਆ। ਮਤਲਬ ਉਹਨਾਂ ਨੇ ਪੂਰਾ ਰਲ ਕੇ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਵਾ ਉਹ ਖੁੱਲ ਨਾ ਸਕੇ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਸਿਸਟਮ ਹੈ ਨਾ ਜੀ, ਹੁਣ ਉਹ ਦੋਨੇ ਪਾਸਿਓਂ ਇੱਕੋ ਹੀ ਆ, ਕੋਈ ਫਰਕ ਨਹੀਂ ਆ। ਜੇ ਤੁਸੀਂ ਦਰਬਾਰ ਸਾਹਿਬ ਦਾ ਅਟੈਕ ਜਿਹੜਾ ਵਾ ਬਲੂ ਸਟਾਰ ਜਿਹੜਾ ਆਪਰੇਸ਼ਨ ਹੈ ਆਰਮੀ ਦਾ ਅਟੈਕ ਆ, ਤੇ ਜਿਹੜੀ ਲਾਲ ਮਸਜਿਦ ਦਾ ਪਾਕਿਸਤਾਨ ਆਰਮੀ ਦਾ ਅਟੈਕ ਆ, ਦੋਨਾਂ ਨੂੰ ਕੰਪੈਰੀਟਿਵ ਸਟੱਡੀ ਕਰੋ, ਮੋਰ ਦੈਨ 90% ਤੁਹਾਨੂੰ ਸਿਮਿਲੈਰਿਟੀ ਮਿਲਣਗੀਆਂ। ਠੀਕ ਹੈ ਨਾ ਵੀਰ ਜੀ। ਇਹ ਦੋਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਵੀ ਇੱਕੋ ਹੀ ਆ। ਇਹ ਆਵਾਮ ਜਿਹੜੀ ਉਹਨਾਂ ਨੂੰ ਤੇ ਕੀੜੇ ਮਕੌੜੇ ਸਮਝਦੇ ਆ ਨਾ ਜੀ। ਇਹ ਦੋਵੇਂ ਰਲ ਕੇ ਮਾਰਦੇ ਆ, ਦੋਵੇਂ ਹੁਣ ਵੀ ਰਲ ਕੇ ਪੰਜਾਬੀਆਂ ਨੂੰ ਮਾਰ ਰਿਹਾ। ਔਰ ਹੁਣ ਦੇਖ ਲਿਓ ਇਹਨਾਂ ਨੇ ਕੁਛ ਨਾ ਕੁਛ ਚੰਦ ਚਾੜਨਾ ਵਾ, ਜਿਹੜਾ ਕਿਸਾਨ ਮੋਰਚੇ ਦਾ ਹੱਲ ਨਹੀਂ ਨਾ ਕਰਨ ਡਿਆ ਇੰਡੀਆ ਦੇ ਵਿੱਚ। ਇਹ ਕੋਈ ਨਾ ਕੋਈ ਚੰਦ ਜ਼ਰੂਰ ਚਾੜਨਗੇ। ਬਵੀਰ ਸਾਡੇ ਤੇ ਉਦੋਂ ਇੱਕ ਡਿਕਟੇਟਰ ਸੀ, ਹਕੂਮਤ 'ਚ ਸੀ, ਤੇ ਉਦੋਂ ਇਹ ਵਾਲਾ ਮਸਲਾ ਹੋਇਆ, ਇਹ ਲਾਲ ਮਸਜਿਦ ਵਾਲਾ, ਔਰ ਮਿਸ ਹੈਂਡਲਿੰਗ ਹੋਈ। ਉਹ ਪੀਸਫੁਲ ਤਰੀਕੇ ਨਾਲ ਵੀ ਉਹਨੂੰ ਡੀਲ ਕੀਤਾ ਜਾ ਸਕਦਾ ਸੀ। ਬਹਰਹਾਲ ਬਦਕਿਸਮਤੀ ਕਿ ਉਹ ਇੰਨੇ ਜ਼ਿਆਦਾ ਲੋਕ ਉਹਦੇ 'ਚ। ਵੀਰ ਜੀ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਥਿਆਰ ਜਮ੍ਹਾਂ ਕੀਤੇ ਗਏ ਨਾ, ਉਸੇ ਤਰੀਕੇ ਦੇ ਨਾਲ ਲਾਲ ਮਸਜਿਦ ਦੇ ਵਿੱਚ ਹਥਿਆਰ ਜਮ੍ਹਾਂ ਕੀਤੇ ਗਏ ਸੀਗੇ। ਲਾਲ ਮਸਜਿਦ ਤੋਂ ISI ਦਾ ਹੈੱਡਕੁਆਟਰ ਕਿੰਨੀ ਕੁ ਦੂਰ ਹੈ, ਕਿਤੇ ਅੱਧਾ ਮੀਲ ਵੀ ਨਹੀਂ ਆ। ਸਹੀ। ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਿਹਾ ਸੀਗਾ ਵੀ ਕਣਕ ਜਿਹੜੀ ਆ ਉਹ ਲੰਗਰ ਵਾਸਤੇ ਚਾਹੀਦੀ ਆ,
ਤੇ ਟਰਾਲੀਆਂ ਭਰ ਕੇ ਕਣਕ ਆਈ ਸੀਗੀ ਦਰਬਾਰ ਸਾਹਿਬ ਦੇ ਅੰਦਰ, ਤੇ ਉਹਨਾਂ ਦੇ ਵਿੱਚ ਹਥਿਆਰ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ ਉਹ ਦਰਬਾਰ ਸਾਹਿਬ ਦੇ ਅੰਦਰ ਗਏ ਸੀਗੇ। ਅੱਛਾ। ਤੇ ਉਹਨਾਂ ਦੇ ਉਹ ਹਥਿਆਰ ਅੰਦਰ ਲੰਘਾਉਣ ਵਾਸਤੇ ਜਿਹੜਾ ਪੰਜਾਬ ਪੁਲਿਸ ਨੂੰ ਵਰਤਿਆ ਗਿਆ ਸੀਗਾ, ਉਦੋਂ ਜਿਹੜੇ ਸਿਮਰਜੀਤ ਸਿੰਘ ਮਾਨ ਆ ਉਹ SSP ਹੁੰਦੇ ਸੀਗੇ ਪੰਜਾਬ ਪੁਲਿਸ ਦੇ ਵਿੱਚ, ਸਹੀ। ਉਹਨਾਂ ਨੂੰ ਵਰਤਿਆ ਗਿਆ ਸੀ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕਰਵਾਇਆ, ਲੇਕਿਨ ਏਜੰਸੀਆਂ ਜਿਹੜੀਆਂ ਵਾ ਵਰਤ ਲੈਂਦੀਆਂ ਵਾ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੀਆਂ। ਇਹ ਜਿਹੜੀ ਏਜੰਸੀ ਹੁਣ ਇੰਡੀਆ ਦੇ ਵਿੱਚ ਕਿਸਾਨ ਮੋਰਚਾ ਜਿਹੜਾ ਉਹਦੇ ਚ ਪੂਰਾ ਜ਼ੋਰ ਲੱਗਾ ਵਾ, ਇਹਨਾਂ ਨੇ ਏਜੰਸੀਆਂ ਨੇ ਕੁਝ ਨਾ ਕੁਝ ਇਹਨਾਂ ਚੰਦ ਚਾੜਨਾ ਵਾ, ਨਾਲ ਇਹਨਾਂ ਨੇ ਕੋਈ ਨਾ ਕੋਈ ਫਿਰ ਇਧਰੋਂ ਪਾਕਿਸਤਾਨ ਵੱਲੋਂ ਹਥਿਆਰ ਤੇ ਦਵਾ ਦੇਣਗੇ। ਚਲੋ ਜੀ ਫਿਰ ਪੰਜਾਬ ਦੇ ਵਿੱਚ ਕੋਈ ਨਾ ਕੋਈ ਖੜਕੂਬਾਜ਼ ਸ਼ੁਰੂ ਹੋ ਜਾਏ, ਉਹੀ ਪਹਿਲਾਂ ਵਾਲਾ ਜਿਹੜਾ ਤੇ ਅਸੀਂ ਸ਼ਿਕਾਰ ਖੇਡੀਏ। ਸਹੀ ਹੈ। ਹਾਂਜੀ, ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਜੇ ਨਾ ਵੀ ਪੀਸਫੁਲ, ਕਿਸਾਨਾਂ ਨੂੰ ਪਤਾ ਇਸ ਗੱਲ ਦਾ, ਜੇ ਕਿਸਾਨ ਲੀਡ ਕਰ ਰਹੇ ਉਹ ਵੀ ਕਹਿੰਦੇ ਪੀਸਫੁਲ। ਇਸ ਵੇਲੇ ਆਪਣੇ ਪੰਜਾਬੀਆਂ ਸਾਹਮਣੇ ਜਿਹੜਾ ਇੱਕੋ ਹੀ ਤਰੀਕਾ ਵਾ ਬਚਣ ਦਾ, ਵੀ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਵੀ ਆਪਾਂ ਅਚੀਵਮੈਂਟ ਕਰਨੀ ਉਹ ਸਿਰਫ ਤੇ ਸਿਰਫ ਪੀਸਫੁਲ ਤਰੀਕੇ ਨਾਲ ਕੀਤੀ ਜਾਵੇ। ਸਹੀ ਹੈ, ਸਹੀ ਹੈ। ਹਾਂਜੀ, ਬਿਲਕੁਲ। ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਵਾ ਕਿ ਕਾਲੀਆਂ ਪੱਟੀਆਂ ਬੰਨ ਕੇ ਜਿਹੜਾ ਵਾ ਕੱਲ ਨੂੰ ਜਿਹੜਾ ਵਾ ਉਹ ਆਪਾਂ ਰੋਜ਼ਗਾਰ ਕਰਨਾ, ਇਹ ਤਰੀਕਾ ਪੀਸਫੁਲ ਅਚੀਵਮੈਂਟ ਦਾ। ਜੀ ਵੀਰ, ਮੈਂ ਤਾਂ ਬੰਨੀ ਬੈਠਾ ਅੱਜ ਹੀ। ਹਾਂ ਠੀਕ ਹੈ, ਬਿਲਕੁਲ ਸਹੀ ਹੈ। ਇੱਥੇ ਵੀ ਅਸੀਂ ਯੂਕੇ ਦੇ ਵਿੱਚ ਵੀ ਜਿਹੜਾ ਵਾ ਬਿਲਕੁਲ ਯੂਕੇ ਦੇ ਜਿਹੜੇ ਲੋਕ ਆ ਜਾਂ ਪੰਜਾਬੀ ਆ, ਇਹ ਵੀ ਬੜੇ ਜ਼ਿਆਦਾ ਸੁਚੇਤ ਹੋ ਚੁੱਕੇ, ਵੀ ਪੀਸਫੁਲ ਤਰੀਕੇ ਦੇ ਨਾਲ ਚਿੱਠੀਆਂ ਪਾ ਕੇ ਗਵਰਨਮੈਂਟ ਦੇ ਨਾਲ ਜਾਂ ਗਵਰਨਮੈਂਟ ਤੋਂ ਜੋ ਵੀ ਲੈਣਾ ਦੇਣਾ ਵਾ। ਇੱਥੇ ਤੇ ਖੈਰ ਗਵਰਨਮੈਂਟ ਮੰਨ ਜਾਂਦੀ, ਇੰਨੀ ਜ਼ਿਆਦਾ ਅੜੀ ਨਹੀਂ ਕਰਦੀ, ਉਹ ਚਿੱਠੀ ਦਾ ਜਵਾਬ ਵੀ ਦਿੰਦੇ ਆ। ਤੇ ਇੱਥੇ ਥੋੜਾ ਜਿਹਾ ਪੀਸਫੁਲ ਤਰੀਕੇ ਨੂੰ ਘੱਟ ਮੰਨਦੇ ਆ, ਇਹ ਤੁਹਾਨੂੰ ਥੋੜਾ ਜਿਹਾ ਇੱਥੇ ਜ਼ੋਰ ਜ਼ਿਆਦਾ ਲਾਉਣਾ ਪੈਣਾ। ਠੀਕ ਹੈ, ਬਿਲਕੁਲ ਠੀਕ ਗੱਲ, ਠੀਕ ਹੈ, ਬਿਲਕੁਲ ਸਹੀ ਗੱਲ ਹੈ। ਦੂਜੇ ਭਾਜੀ ਹੁਣਾਂ ਨੂੰ ਟਾਈਮ ਦਿਓ ਵੀਰ ਜੀ। ਜੀ ਵੀਰ। ਹਾਂਜੀ। ਹਾਂ ਵੀਰ, ਮੈਂ ਉਹਨਾਂ ਦੀ ਲਾਈਨ ਡਰਾਪ ਹੋ ਗਈ ਵਿੱਚੋਂ। ਅੱਛਾ। ਉਹ ਦੁਬਾਰਾ ਆਉਂਦੇ ਨੇ ਤੇ ਉਨੀ ਦੇਰ ਆਪਾਂ ਹੋਰ ਗੱਲ ਕਰਨੇ। ਵੀਰ ਸਾਡਾ ਬਹੁਤ ਵਧੀਆ ਔਰ ਪੰਜਾਬੀ ਦਾ ਪੜ੍ਹਿਆ ਲਿਖਿਆ, ਬੜਾ ਸਾਹਿਬੇ ਜ਼ੌਕ ਹੈ। ਕਲਾਮ ਬੜਾ ਸੋਹਣਾ ਗਾਉਂਦਾ ਮੀਆਂ ਮੁਹੰਮਦ ਬਖਸ਼ ਸਾਹਿਬ ਦਾ। ਤੇ ਅੱਜ ਸਾਡੀ ਸਲਾਹ ਸੀ ਕਿ ਅੱਜ ਅਸੀਂ ਮੀਆਂ ਸਾਹਿਬ ਦਾ ਕਲਾਮ ਸੁਣਾਂਗੇ ਵੀਰ ਕੋਲੋਂ, ਨਾਲੇ ਤੇ ਨਾਲੇ ਇਹ ਸਾਡੇ ਵੀਰ ਨੇ ਅਗਾਂਹ ਇਲੈਕਸ਼ਨ ਵੀ ਲੜਨਾ PNM ਦੇ। ਹਾਂਜੀ ਬਿਲਕੁਲ, ਇਹ ਤਰੀਕਾ ਬਹੁਤ ਵਧੀਆ ਵਾ ਜੀ, ਸਿਸਟਮ ਦੇ ਵਿੱਚ ਵੜ ਕੇ ਜੋ ਵੀ ਅਚੀਵਮੈਂਟ ਕਰਨੀ ਆ। ਜੋ ਜਿਸ ਤਰ੍ਹਾਂ ਹੁਣ ਪੰਜਾਬ ਅਸੈਂਬਲੀ ਲਾਹੌਰ ਦੇ ਵਿੱਚ ਮੈਨੂੰ ਪਤਾ ਲੱਗਾ ਸੀਗਾ ਕਿ ਪੰਜਾਬੀ ਬੋਲਣ ਤੋਂ ਰੋਕਦੇ ਨਹੀਂ ਆ। ਇਹ ਸਹੀ ਗੱਲ ਹੈ ਜੀ? ਪੰਜਾਬ ਅਸੈਂਬਲੀ ਚ ਨਹੀਂ ਵੀਰ, ਹੁਣ ਇੱਕ ਬੰਦਾ ਹੈ, ਉਹ ਕਰਨੀ ਸ਼ੁਰੂ ਹੋਇਆ ਇਜਾਜ਼ਤ ਲੈ ਕੇ, ਹੁਣ ਉਹਨੇ ਤਕਰੀਰਾਂ ਸ਼ੁਰੂ ਕੀਤੀਆਂ ਪੰਜਾਬੀ ਚ। ਲੇਕਿਨ ਜਿਹੜੇ ਕਹਿ ਲਓ ਕਿ 372 ਦੇ ਕਰੀਬ ਦਾ ਹਾਊਸ ਹੈ MPA ਨੇ, ਤੇ ਉਹ ਇੱਕ ਇਕੱਲਾ ਹੀ ਬਸ ਪੰਜਾਬੀ ਬੋਲਦਾ ਵਿੱਚ, ਪੰਜਾਬੀ ਤਕਰੀਰ ਕਰਦਾ, ਬਾਕੀ ਸਾਰੇ ਉਰਦੂ ਨੂੰ ਹੀ ਚਿੰਬੜੇ ਰਹਿੰਦੇ। ਅੱਛਾ, ਠੀਕ ਹੈ। ਅੱਛਾ, ਇੱਥੇ ਜਿਹੜੇ ਹੋਰ ਵੀ ਜਿਹੜੇ ਪਾਕਿਸਤਾਨ ਤੋਂ ਤੇ ਇੰਡੀਆ ਤੋਂ ਜਿਹੜੇ ਆਪਣੇ ਪੰਜਾਬੀ ਆ, ਉਹ ਹੋਰ ਵੀ ਇੱਥੇ ਗਰੁੱਪ ਇਹੋ ਜਿਹੇ ਆ ਜਿਹੜੇ ਕੱਲ ਨੂੰ ਹੀ ਸ਼ਗੁਫਤਾ ਹੋਣੀ ਆ, ਜਾਂ ਹੋਰ ਜਿਹੜੇ ਬੁੱਧੀਜੀਵੀ ਆ ਉਹ ਵੀ ਲੱਗੇ ਆ ਆਪਸ ਦੇ ਵਿੱਚ ਨਾ, ਮਤਲਬ ਆਨਲਾਈਨ ਵੀ ਲੱਗੇ ਆ, ਮੀਡੀਆ ਵੀ ਲੱਗਾ ਵਾ, ਤੇ ਗੈਦਰਿੰਗ ਨਹੀਂ ਕਰ ਸਕਦੇ। ਬਸ ਇਹੋ ਹੀ ਤਕਲੀਫ ਆ ਬੜੀ ਵੱਡੀ ਨਾ। ਤੇ ਲੇਕਿਨ ਟੈਲੀਫੋਨ ਤੇ ਟੈਕਸਟ ਮੈਸੇਜ ਤਾਂ ਹੋਰ ਪ੍ਰਚਾਰ ਬੜਾ ਤਕੜਾ ਹੋ ਰਿਹਾ ਇਸ ਵੇਲੇ। ਠੀਕ ਹੈ। ਖਾਸ ਕਰਕੇ ਜਿਹੜਾ 21 ਮਾਰਚ ਨੂੰ ਇੱਥੇ ਸੈਂਸਸ ਆ ਰਿਹਾ ਵਾ ਨਾ ਜੀ, ਸਹੀ, ਉਹ ਐਤਵਾਰ ਦਾ ਦਿਨ ਹੈ। ਤੇ ਐਰਕੀ ਇੱਥੇ ਯੂਕੇ ਦਾ ਮਾਹੌਲ ਇਦਾਂ ਦਾ ਵਾ ਕਿ ਜਿਹੜੇ ਪਾਕਿਸਤਾਨ ਦੇ ਪੰਜਾਬੀਆਂ ਤੋਂ ਇਲਾਵਾ ਜਿਹੜੇ ਦੂਸਰੇ ਵੀ ਲੋਕ ਹੈ ਨਾ ਪਾਕਿਸਤਾਨ ਦੇ, ਇੱਥੇ ਯੂਕੇ ਦੇ ਵਿੱਚ ਰਹਿੰਦੇ ਆ, ਉਹ ਵੀ ਜਿਹੜੇ ਆ ਉਹ ਉਰਦੂ ਨਹੀਂ ਇਹ ਨਹੀਂ ਕਹਿ ਰਿਹਾ ਕਿ ਉਰਦੂ ਜਿਹੜਾ ਵਾ ਉਹ 21 ਮਾਰਚ ਨੂੰ, ਉਹ ਵੀ ਕਹਿ ਰਿਹਾ ਕਿ ਪੰਜਾਬੀ ਲਿਖੋ। ਠੀਕ ਹੈ। ਜਿਹੜੇ ਇੰਡੀਆ ਵੱਲੋਂ ਆਪਣੇ ਪੰਜਾਬੀ ਆ ਜਾਂ ਇੰਡੀਆ ਦੇ ਲੋਕ ਇੱਥੇ ਰਹਿੰਦੇ ਆ, ਉਹ ਵੀ ਹਿੰਦੀ ਨੂੰ ਨਹੀਂ ਕਹਿ ਰਹੇ। ਯੂਕੇ ਦਾ ਮਾਹੌਲ ਇਹ ਆ, ਉਹ ਵੀ ਕਹਿ ਰਿਹਾ ਵੀ ਪੰਜਾਬੀ ਲਿਖੋ। ਵਧੀਆ ਵੀਰ, ਪ੍ਰਦੇਸ਼ 'ਚ ਜਾ ਕੇ ਫਿਰ ਵੀ ਥੋੜੀ ਜਿਹੀ ਮੱਤ ਆ ਜਾਂਦੀ, ਇੱਥੇ ਬੈਠਿਆਂ ਨੂੰ ਨਹੀਂ ਮੱਤ ਆਉਂਦੀ। ਇੱਥੇ ਯੂਕੇ ਦੇ ਵਿੱਚ ਜਿਹੜਾ ਇਸ ਵੇਲੇ ਮਾਹੌਲ ਹੈ ਪੰਜਾਬੀਆਂ ਦਾ, ਉਹ ਬਹੁਤ ਵਧੀਆ ਵਾ। ਤੇ ਬਾਕੀ ਇੰਡੀਅਨ ਪਾਕਿਸਤਾਨੀ ਜਿਹੜੇ ਆ
ਉਹ ਰਲ ਕੇ ਜ਼ੋਰ ਲਾ ਰਹੇ ਆ ਵੀ ਆਪਾਂ ਯਾਰ ਕਿ ਪੰਜਾਬੀ ਬੋਲੀ ਨੂੰ ਦੂਸਰੇ ਨੰਬਰ ਤੇ ਲੈ ਕੇ ਆਉਣਾ ਵਾ ਸੈਂਸਸ ਜਿਹੜਾ ਆ ਰਿਹਾ ਜੀ ਉਹਦੇ ਵਿੱਚ। ਸਹੀ ਹੈ, ਇਨਸ਼ਾਅੱਲਾ ਆਵੇਗੀ ਵੀਰ, ਜ਼ਰੂਰ ਆਏਗੀ। ਮਿਹਰਬਾਨੀ, ਦੂਸਰੇ ਵੀਰ ਜੀ ਆ ਗਏ, ਹੁਣ ਇਹਨਾਂ ਦੇ ਵਿਚਾਰ ਸੁਣੀਏ ਜੀ। ਜੀ 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 ਵੀਰ ਸਲੀਮ, ਕੀ ਹਾਲ ਹੈ? ਵੀਰ ਫੇਰ ਨਿਕਲ ਗਿਆ ਵਿੱਚੋਂ। ਹੈਲੋ ਹੈਲੋ ਤੇ ਵੀਰ ਦੁਬਾਰਾ ਆਉਂਦਾ ਤੇ ਮੈਂ ਉਹਨੂੰ ਕਰਨਾ ਐਡ। ਉਹ ਮੈਂ ਕਿਹਾ ਉਹ ਸਿਗਨਲ ਡ੍ਰੌਪ ਹੁੰਦਾ ਤੇ ਵਿੱਚੋਂ ਮਿਸ ਹੋ ਗਿਆ। ਵੀਰ ਸਲੀਮ, ਹਾਂ ਕੱਲ ਹੜੱਪੇ ਦੇ ਵਿੱਚ, ਅੱਜ ਵੀਰ ਕਸਵਰ ਮੁਬਾਰਕ ਭੱਟ ਨੇ ਵੀ ਤੁਹਾਨੂੰ ਜੁਆਇਨ ਕਰਨਾ ਸੀ, ਉਹ ਆਏ ਨਹੀਂ, ਉਹਨਾਂ ਦੀ ਸ਼ਾਇਦ ਤਬੀਅਤ ਠੀਕ ਨਹੀਂ, ਤੇ ਅੱਜ ਉਹਨਾਂ ਵੀ ਜੁਆਇਨ ਕਰਨਾ ਸੀ। ਉਹ ਪੰਜਾਬ ਲੋਕ ਲਹਿਰ ਦੇ ਸਦਰ ਨੇ, ਤੇ ਮਤਲਬ ਸਮਝ ਲਓ ਕਿ ਪੰਜਾਬ ਨੈਸ਼ਨਲ ਮੂਵਮੈਂਟ ਦਾ ਤਰਜਮਾ। ਤੇ ਉਹ ਬੜੇ ਪੁਰਾਣੇ ਸੇਵਕ ਨੇ, ਸੀਨੀਅਰ ਸੇਵਕ ਨੇ, ਔਰ ਬਹੁਤ ਹੀ ਮਾਨਯੋਗ ਨੇ। ਬੜੀ ਉਮਰ ਆ ਉਹਨਾਂ ਦੀ, ਔਰ ਸ਼ਦੀਦ ਬਿਮਾਰੀ ਦੇ ਬਾਵਜੂਦ ਇਸ ਵੇਲੇ ਉਹ ਪੂਰਾ ਜ਼ੋਰ ਲਾ ਰਹੇ ਨੇ ਇਹਨੂੰ ਕਾਮਯਾਬ ਬਣਾਉਣ ਲਈ, ਇਸ ਇਵੈਂਟ ਨੂੰ, ਔਰ ਹੜੱਪੇ ਦੇ ਵਿੱਚ ਉਹ ਕਰ ਰਹੇ ਨੇ। ਔਰ ਇਸੇ ਤਰ੍ਹਾਂ ਬਲਕਿ ਉਹ ਤਾਂ ਕਾਲੀਆਂ ਪੱਟੀਆਂ ਪੂਰੀਆਂ ਮੂੰਹ ਤੇ ਵੀ, ਉਹ ਇੱਕ ਉਹਨਾਂ ਬਕਾਇਦਾ ਇੱਕ ਲਿਬਾਸ ਜਿਹਾ ਬਣਵਾਇਆ, ਉਹ ਕਾਲੇ ਜਿਹਾ ਉੱਤੇ ਪਾਉਣਗੇ ਚੋਗੇ, ਤੇ ਕੱਲ ਉਹ ਇੰਜ ਡੈਮੋਨਸਟ੍ਰੇਟ ਕਰਨਗੇ। ਹਾਂਜੀ, ਪੰਜਾਬੀ ਹੁਣ ਤੁਰ ਪਏ ਨੇ, ਤੇ ਬਸ ਲੱਗਣ ਦੀ ਦੇਰ ਹੈ। ਹਾਂ, ਬਲਦ ਟੱਗੇ ਜੋਏ ਜਾਣ ਨਾ ਕੋਲੂ ਤੇ, ਫੇਰ ਨਹੀਂ ਉਹ ਸੋਚਦੇ ਵੀ ਕਿੰਨੇ ਟੁਰੇ ਆ, ਤੇ ਉਹ ਫਿਰ ਟੁਰਦੇ ਜਾਂਦੇ ਨੇ। ਤੇ ਹੁਣ ਵਧੀਆ ਕੰਮ, ਬਹੁਤ ਵਧੀਆ। ਸਭ ਤੋਂ ਅਹਿਮ ਜਿਹੜਾ ਉਹ, ਕਿਉਂਕਿ ਜਨਮ ਹੋਇਆ ਪੰਜਾਬੀ ਦੀ ਹੜੱਪਾ, ਤੇ ਉਹ ਇਸ ਲਿਹਾਜ਼ ਨਾਲ ਉਹਦੀ ਹਿਸਟੋਰੀਕਲ ਸਿਗਨੀਫਿਕੈਂਸ ਬਹੁਤ ਹੈ। ਹਾਂ, ਤੇ ਬੜਾ ਵਧੀਆ ਉਹਦੇ ਤੇ ਸਾਡੀਆਂ ਵੀ ਬੜੀਆਂ ਨਜ਼ਰਾਂ ਨੇ। ਤੇ ਸਵੇਰੇ ਲਾਹੌਰ 'ਚ ਵੀ ਹੈ, ਲਾਹੌਰ 'ਚ ਵੀ 2 ਥਾਵਾਂ ਤੇ ਵੱਖੋ ਵੱਖ ਹੋ ਰਿਹਾ ਮੁਜ਼ਾਹਰੇ, ਨੇੜੇ ਨੇੜੇ ਹੀ ਨੇ, ਲੇਕਿਨ 2 ਲਹਿਦਾ ਮੁਖਤਲਿਫ ਤਨਜ਼ੀਮਾਂ ਨੇ। ਇੱਕ ਧੜਾ ਜਿਹੜਾ ਉਹ ਚੇਅਰਿੰਗ ਕਰਾਸ ਤੇ ਕਰ ਰਿਹਾ ਮੁਖਤਲਿਫ ਤਨਜ਼ੀਮਾਂ ਦਾ, ਇੱਕ ਧੜਾ ਜਿਹੜਾ ਉਹ ਪ੍ਰੈਸ ਕਲੱਬ ਦੇ ਸਾਹਮਣੇ ਕਰ ਰਿਹਾ। ਇਸੇ ਤਰ੍ਹਾਂ ਪਿੰਡੀ 'ਚ ਵੀ ਹੋ ਰਿਹਾ, ਗੁਜਰਾਤ 'ਚ ਵੀ ਹੋ ਰਿਹਾ, ਫਿਰ ਝੰਗ 'ਚ ਹੋ ਰਿਹਾ। ਝੰਗ ਵਾਲਾ ਬੜਾ ਵਧੀਆ, ਉਹ ਅਬਦੁਲ ਰਮਾਨ ਸਾਜਿਦ ਨੇ ਉੱਥੇ ਉਹ ਕਰਦੇ, ਬੜਾ ਪਿਛਲੀ ਵਾਰੀ ਵੀ ਬੜਾ ਅੱਛਾ ਕਾਮਯਾਬ ਹੋਇਆ ਸੀ ਉਹਨਾਂ ਦਾ। ਫੈਸਲਾਬਾਦ 'ਚ ਵੀ ਹੋ ਰਿਹਾ, ਤੇ ਮੁਖਤਲਿਫ ਸ਼ਹਿਰਾਂ 'ਚ ਵੱਧ ਗਈ ਹੈ ਗੱਲ ਇਸ ਵਾਰੀ। ਪਿਛਲੀ ਵਾਰੀ ਵੀ ਵਧੀ ਸੀ, ਤੇ ਹੁਣ ਉਹਦੇ ਨਾਲੋਂ ਮਜ਼ੀਦ ਅੱਗੇ ਵੱਧ ਗਈ ਹੈ, ਤੇ ਇਹ ਇਨਸ਼ਾਅੱਲਾ ਵੱਧ ਰਹੀ ਹੈ, ਦਿਨ ਬ ਦਿਨ ਅਵੇਅਰਨੈਸ ਵੱਧ ਰਹੀ ਹੈ। ਹਾਂਜੀ, ਇਹ ਕੈਨੇਡਾ ਦੇ ਵਿੱਚ ਵੀ ਬੜੇ ਤਗੜੇ ਈਵੈਂਟ ਹੋ ਰਹੇ ਆ। ਮੇਰੇ ਕੋਲ ਇਸ਼ਤਿਹਾਰ ਪਹੁੰਚੇ ਸੀਗੇ, ਤੇ ਮਤਲਬ ਸਾਰੇ ਜਿਹੜਾ ਵਾ ਜਗਤ ਦੇ ਉੱਤੇ ਜਗਤ ਮਾਂ ਬੋਲੀ ਦੇ ਮਨਾਇਆ ਜਾ ਰਿਹਾ। ਠੀਕ ਹੈ। ਹਾਂਜੀ, ਹਾਂ, ਬਹੁਤ ਵਧੀਆ, ਬਹੁਤ ਵਧੀਆ ਵੀਰ। ਜਿੱਥੇ ਜਿੱਥੇ ਵੀ ਹੋ ਰਿਹਾ, ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਜਿੱਥੇ ਵੀ ਹੋ ਰਿਹਾ ਇਹਨੂੰ ਭਰਪੂਰ ਤਰੀਕੇ ਨਾਲ ਮਨਾਉਣ, ਤੇ ਸਾਡੇ ਨਾਲ ਸੋਲੀਡੈਰਿਟੀ ਦਾ ਵੀ ਇਜ਼ਹਾਰ ਕਰਨ ਕਿ ਅਸੀਂ ਜਿਹੜੇ ਆ ਹੁਣ ਆਜ਼ਾਦੀ ਦੇ 72 ਸਾਲ ਬਾਅਦ ਵੀ ਸਾਡੇ ਸਕੂਲਾਂ 'ਚ ਸਾਡੇ ਨਿਆਣਿਆਂ ਕੋਲ ਕਾਇਦਾ ਕੋਈ ਨਹੀਂ ਪੰਜਾਬੀ ਦਾ, ਤੇ ਇਸ ਲਿਹਾਜ਼ ਨਾਲ ਉਹ ਸਾਡੇ ਨਾਲ ਵੀ ਸੋਲੀਡੈਰਿਟੀ ਸ਼ੋਅ ਕਰਨ, ਕਾਲੀਆਂ ਪੱਟੀਆਂ ਬੰਨ੍ਹ ਕੇ ਕਰਨ। ਡੀਪੀਆਂ ਅਸੀਂ ਬਣਾਈਆਂ ਨੇ, ਉਹ ਆਪਣੀਆਂ ਪ੍ਰੋਫਾਈਲ ਤੇ ਲਾਉਣ, ਤਾਂ ਕਿ ਇਹ ਹੈ ਕਿ ਦੁਨੀਆ ਨੂੰ ਪਤਾ ਲੱਗੇ, ਔਰ ਯੂਨੈਸਕੋ ਨੂੰ ਪਤਾ ਲੱਗੇ ਕਿ ਇਹ ਪੰਜਾਬੀ। ਅਗਰ ਪਿਛਲੇ ਸਾਲ ਇੱਕ ਸਰਵੇ ਆਇਆ ਸੀ ਕਿ ਉਹਦੇ 'ਚ ਉਹਨਾਂ ਕਿਹਾ ਜੀ ਪੰਜਾਬੀ ਜਿਹੜੀ ਉਹ ਖਤਰੇ 'ਚ ਹੈ, ਜਿਹੜੀਆਂ ਜ਼ਬਾਨਾਂ ਖਤਰੇ 'ਚ ਨੇ ਉਹਨਾਂ 'ਚੋਂ ਇੱਕ ਪੰਜਾਬੀ ਵੀ ਹੈ, ਤੇ ਉਹਨਾਂ ਨੂੰ ਪਤਾ ਲੱਗੇ ਕਿ ਖਤਰੇ 'ਚ ਕਿਸ ਕਾਰਨ ਹੈ। ਤੇ ਜਦੋਂ ਇਹ ਗੱਲ ਸਾਹਮਣੇ ਆਏਗੀ ਤੇ ਫਿਰ ਦੁਨੀਆ ਨੂੰ ਪਤਾ ਲੱਗੇਗਾ ਜੀ ਖਤਰਾ ਕਿਉਂ ਹੈ। ਜਦ ਪੜ੍ਹਾਣੀ ਹੀ ਨਹੀਂ ਇੱਕ ਰਿਆਸਤ ਵੱਲੋਂ, ਇੱਕ ਨਹੀਂ ਪੜ੍ਹਾਈ ਜਾਏਗੀ ਜ਼ਬਾਨ, ਤੇ ਫਿਰ ਉਹ ਖਤਰੇ 'ਚ ਹੀ ਪੈ ਜਾਏਗੀ। ਹਾਂ, ਤੇ ਵਰਲਡ ਹੈਰੀਟੇਜ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਕਿ ਇੱਕ ਜ਼ਬਾਨ ਹੈ,
और मतलब 115 ਮਿਲੀਅਨ ਕੋਈ ਛੋਟੀ ਤਾਦਾਦ ਨਹੀਂ ਹੈ ਹਾਂਜੀ ਜਿੱਥੇ ਜਿਹੜੇ ਮਹਿਰੂਮ ਨੇ ਆਪਣੀ ਮਾਂ ਬੋਲੀ ਤੋਂ। ਅੱਛਾ ਸ਼ਾਹ ਸਾਹਿਬ, ਹੁਣ ਤੁਸੀਂ ਮੈਨੂੰ ਬੇਨਤੀ ਆ ਕਿ ਮੈਨੂੰ ਛੁੱਟੀ ਦਿਓ ਤੇ ਵੀਰ ਦੇ ਵਿਚਾਰ ਜਿਹੜੇ ਆ ਮੈਂ ਫੇਸਬੁੱਕ ਤੇ ਸੁਣਦਾ ਵਾਂ। ਜ਼ਰੂਰ ਵੀਰ, ਜ਼ਰੂਰ, ਸ਼ੋਰ। ਥੈਂਕ ਯੂ ਵੀਰ, ਬਹੁਤ ਸ਼ੁਕਰੀਆ। ਰੱਬ ਰਾਖਾ, ਜੀਂਦੇ ਰਹੋ। ਲਓ ਜੀ, ਇਹ ਸਨ ਵੀਰ ਹਰਮੀਤ ਸਿੰਘ ਭਕਨਾ ਹੋਰੀ। ਆਪਣੀ ਜਵਾਨੀ ਦੇ ਵਿੱਚ ਹੀ ਉਹਨਾਂ ਦੱਸਿਆ ਜਿਵੇਂ ਕਿ ਉਹ ਖਾਲਿਸਤਾਨ ਤਹਿਰੀਕ ਨਾਲ ਜੁੜੇ ਸਨ ਤੇ ਉਹ ਫਿਰ ਪਰਚੇ ਜਿਹੜੇ ਉਹ ਬਹੁਤ ਸਾਰੇ ਜਦੋਂ ਇੰਜ ਦੀ ਹਵਾ ਚੱਲਦੀ ਏ ਤੇ ਉਹ ਹਨੇਰੀ ਹੁੰਦੀ, ਹਵਾ ਕਾਹਦੀ ਹੁੰਦੀ, ਤੇ ਫਿਰ ਝੂਠੇ ਸੱਚੇ ਕਈ ਪਰਚੇ ਬਣਦੇ ਨੇ ਤੇ ਉਹਨਾਂ ਨੂੰ ਆਪਣੀ ਜਾਨ ਬਚਾਉਣ ਵਾਸਤੇ ਬਾਹਰ ਜਾਣਾ ਪਿਆ। ਪਹਿਲੇ ਜਰਮਨੀ ਗਏ, ਜਰਮਨੀ ਤੋਂ ਫਿਰ ਇੰਗਲੈਂਡ ਆਏ ਤੇ ਉਹ ਇੱਕ ਅਰਸੇ ਤੋਂ ਉਹ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਔਰ ਬਹੁਤ ਹੀ ਇਮੋਸ਼ਨਲ ਔਰ ਡੈਡੀਕੇਸ਼ਨ ਦੇ ਨਾਲ ਜੁੜੇ ਹੋਏ ਨੇ ਔਰ ਬੜੀ ਇੰਸਪੀਰੇਸ਼ਨ ਮਿਲਦੀ ਹੈ ਇਹਨਾਂ ਨੂੰ ਦੇਖ ਕੇ ਕਿ ਜਿਸ ਤਰ੍ਹਾਂ ਇਹ ਬਾਕਾਇਦਗੀ ਨਾਲ ਉੱਥੇ ਪ੍ਰੋਗਰਾਮ ਕਰਦੇ ਨੇ UK 'ਚ ਰੇਡੀਓਜ਼ 'ਤੇ। ਉਹ ਲੋਕਾਂ ਨੂੰ ਮੁਤਹਰਕ ਰੱਖਦੇ ਨੇ, ਮੋਟੀਵੇਟ ਕਰਦੇ ਰਹਿੰਦੇ ਨੇ। ਹੁਣ ਇਲੈਕਸ਼ਨ ਇਹ ਜਿਹੜੀ ਸੈਂਸਸ ਹੋ ਰਿਹਾ UK ਦਾ, ਉਹਦੇ ਵਾਸਤੇ ਵੀ ਉਹ ਕੈਂਪੇਨ ਕਰ ਰਹੇ ਨੇ ਪੂਰੀ ਕਿ ਕਿਸੇ ਤਰ੍ਹਾਂ ਪੰਜਾਬੀ ਜਿਹੜੀ ਹੈ ਉਹ ਸੈਕਿੰਡ ਨੰਬਰ 'ਤੇ ਆ ਜਾਏ, ਕਿਉਂਕਿ ਪਹਿਲੇ ਸੈਕਿੰਡ 'ਤੇ ਸੀ UK 'ਚ, ਫਿਰ ਦਰਮਿਆਨ 'ਚ 2011 'ਚ ਪੁਲਿਸ ਅੱਗੇ ਆ ਗਈ ਤੇ ਹੁਣ ਉਹ ਦੁਬਾਰਾ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਜਿਹੜੇ ਮੁਸਲਮਾਨ ਪੰਜਾਬੀ ਨੇ ਉਹ ਵੀ ਆਪਣੀ ਮਾਂ ਬੋਲੀ ਵਿੱਚ ਪੰਜਾਬੀ ਲਿਖਣ ਤਾਂ ਕਿ ਜਿਹੜਾ ਹੈ ਉਹ ਸੈਕਿੰਡ ਨੰਬਰ 'ਤੇ ਆ ਸਕੇ, ਕਿਉਂਕਿ ਥੋੜ੍ਹੀ ਜਿਹੀ ਤਾਦਾਦ ਤੋਂ ਪਿੱਛੇ ਰਹਿ ਗਏ ਸੀ ਤੇ UK 'ਚ ਸਾਡਾ ਬਥੇਰਾ ਪੰਜਾਬੀ ਬੈਠਾ ਹੈ, ਬੇਸ਼ੁਮਾਰ ਹੀ ਬੈਠਾ ਹੈ ਤੇ ਸਾਰਿਆਂ ਨੂੰ ਮੇਰੀ ਵੀ ਬੇਨਤੀ ਕਿ ਉਹ ਲਿਖਣ ਉੱਥੇ। ਮਾਂ ਬੋਲੀ ਸਾਂਝੀ ਏ, ਉਹਨਾਂ ਦੀ ਹੋਏ ਜਾਂ ਸਾਡੀ ਹੋਏ, ਸਭ ਦੀ ਇੱਕੋ ਹੀ ਮਾਂ ਬੋਲੀ ਹੈ ਤੇ ਇਹਨਾਂ ਦਾ ਸਾਥ ਦਿੱਤਾ ਜਾਏ ਵੀਰ ਹਰਮੀਤ ਸਿੰਘ ਹੋਰਾਂ ਦਾ। ਵੀਰ ਸਲੀਮ ਸਿਪਰਾ ਨੂੰ ਮੈਂ ਉਡੀਕ ਰਿਹਾ, ਉਹ ਦੁਬਾਰਾ ਜੁਆਇਨ ਕਰਨ ਪਲੀਜ਼ ਤੇ ਅਸੀਂ ਗੱਲ ਅੱਗੇ ਟੋਰੀਏ। ਜਾਂ ਇਹ ਆ ਕਿ ਮੈਂ ਇਹਨੂੰ ਐਂਡ ਕਰਕੇ ਦੂਜੀ ਬ੍ਰੌਡਕਾਸਟ ਬਣਾਵਾਂ ਤੇ ਫਿਰ ਉਹਨਾਂ ਨੂੰ ਨਾਲ ਲਵਾਂ। ਤੇ ਮੈਂ ਇੰਤਜ਼ਾਰ ਕਰਨਾ, ਅਗਰ ਤੇ ਇੱਥੇ ਹੀ ਜੁਆਇਨ ਕਰ ਲੈਂਦੇ ਨੇ ਠੀਕ ਹੈ, ਵਰਨਾ ਮੈਂ ਉਹਨਾਂ ਨੂੰ ਦੁਬਾਰਾ ਲੈਣਾ ਦੂਜੀ ਬ੍ਰੌਡਕਾਸਟ 'ਚ ਫਿਰ ਲਾਈਵ ਕਰਕੇ ਤੇ ਉਹਨਾਂ ਕੋਲੋਂ ਅਸੀਂ ਕਲਾਮ ਵੀ ਸੁਣਨਾ ਮੀਆਂ ਸਾਹਿਬ ਦਾ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ। ਬਹੁਤ ਸੋਹਣਾ ਗਾਉਂਦੇ ਨੇ ਤੇ ਮੈਂ ਉਡੀਕ ਰਿਹਾ। ਵੀਰ ਕਸਰ ਮੁਬਾਰਕ ਭੱਟ ਹੋਰਾਂ ਆਉਣਾ ਸੀ, ਜੁਆਇਨ ਕਰਨਾ ਸੀ, ਅੱਲਾ ਉਹਨਾਂ ਦੀ ਤਬੀਅਤ ਠੀਕ ਰੱਖੇ ਤੇ ਉਹਨਾਂ ਦਾ ਵੀ ਇੰਤਜ਼ਾਰ ਹੀ ਰਿਹਾ ਮੈਨੂੰ। ਬਹਰਹਾਲ ਵੀਰ ਸਲੀਮ ਸਿਪਰਾ ਜੇ ਸੁਣ ਰਹੇ ਨੇ ਤੇ ਜੁਆਇਨ ਕਰਨ, ਮੈਂ ਉਡੀਕ ਰਿਹਾ ਜੀ। ਜੀ ਵੀਰ ਦੁਬਾਰਾ ਇੱਕ ਕੋਸ਼ਿਸ਼ ਕਰੋ, ਵੀਰ ਹਰਮੀਤ ਤੇ ਚਲੇ ਗਏ, ਦੁਬਾਰਾ ਕੋਸ਼ਿਸ਼ ਕਰੋ, ਸ਼ਾਇਦ ਹੁਣ ਸਿਗਨਲ ਤੁਹਾਡੇ ਠੀਕ ਆ ਜਾਣ। ਹੈਲੋ ਜੀ ਵੀਰ ਸਲੀਮ, ਦੁਬਾਰਾ ਜੁਆਇਨ ਕਰਨ ਦੀ ਕੋਸ਼ਿਸ਼ ਕਰੋ। ਜੀ ਤੇ ਵੀਰੋ ਆ ਹੈ ਗੱਲਬਾਤ। ਮੈਂ ਉਡੀਕ ਰਿਹਾ ਵੀਰ ਸਲੀਮ ਨੂੰ ਤੇ ਉਦੋਂ ਤੱਕ ਤੁਸੀਂ ਮੈਨੂੰ ਬਰਦਾਸ਼ਤ ਕਰੋ। ਆ ਨਹੀਂ ਭੁੱਲਣੀਆਂ ਕਾਲੀਆਂ ਪੱਟੀਆਂ, ਇਹ ਜ਼ਰੂਰ ਬੰਨ੍ਹਣੀਆਂ ਨੇ। ਜਿੱਥੇ ਵੀ ਜਾਓ, ਅਗਰ ਸ਼ੌਪਕੀਪਰ ਹੋ ਤੇ ਆਪਣੀ ਸ਼ੌਪ ਤੇ ਕੱਲ ਦਿਹਾੜੀ
ਕਾਲੀ ਪੱਟੀ ਬੰਨ ਕੇ ਰੱਖਣਾ। ਔਰ ਅਗਰ ਤੁਸੀਂ ਕੱਲ ਤਾਂ ਵੈਸੇ ਹੀ ਸੰਡੇ ਆ, ਦਫ਼ਤਰ ਤੇ ਜਾਣਾ ਨਹੀਂ ਹੋਣਾ ਕਿਸੇ ਨੇ ਵੀ। ਤੇ ਬਹਰਹਾਲ ਜਿਸ ਵੀ ਹਾਲਤ 'ਚ ਜਿੱਥੇ ਵੀ ਨਿਕਲੋ, ਬਾਹਰ ਤਾਂ ਨਿਕਲਣਾ ਹੀ ਹੋਏਗਾ ਨਾ। ਤੇ ਕਾਲੀ ਪੱਟੀ ਜ਼ਰੂਰ ਬੰਨਣਾ ਤਾਂ ਕਿ ਲੋਕੀ ਤੁਹਾਨੂੰ ਦੇਖ ਕੇ ਪੁੱਛਣ ਕਿ ਕਾਲੀ ਪੱਟੀ ਕਿਉਂ ਬੰਨੀ, ਤੇ ਫਿਰ ਤੁਸੀਂ ਉਹਨਾਂ ਨੂੰ ਦੱਸੋ ਕਿ 1849 ਤੋਂ ਬਾਅਦ ਪੰਜਾਬੀ ਕਾਇਦਾ ਸਾੜਿਆ ਗਿਆ ਸੀ। ਤੇ ਉਸ ਦਿਨ ਤੋਂ ਬਾਅਦ ਅੱਜ ਤੱਕਰ 2021 ਹੈ ਹੁਣ, ਤੇ ਅੱਜ ਤੱਕਰ ਪੰਜਾਬੀ ਕਾਇਦਾ ਪੰਜਾਬ ਦੇ ਸਕੂਲਾਂ ਤੋਂ ਬਾਹਰ ਹੈ। ਇਹਦਾ ਮਕਸਦ ਸਿਰਫ ਦੁਨੀਆ ਨੂੰ ਔਰ ਸਾਡੇ ਆਪਣੇ ਪੰਜਾਬੀਆਂ ਨੂੰ ਇਹ ਦੱਸਣਾ, ਕਿਉਂਕਿ ਸਾਡੇ ਆਪਣੇ ਪੰਜਾਬੀਆਂ ਦੀ ਵੀ 90, 95 ਕੀ 98% ਅਕਸਰੀਅਤ ਨੂੰ ਇਹ ਗੱਲਾਂ ਪਤਾ ਹੀ ਨਹੀਂ ਨੇ। ਤੇ ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇੱਥੇ ਕਾਇਦਾ ਮੌਜੂਦ ਸੀ, ਪੰਜਾਬੀ ਕਾਇਦਾ ਮੌਜੂਦ ਸੀ ਪਹਿਲੇ, ਲੇਕਿਨ ਹੁਣ ਇੱਥੋਂ ਪੰਜਾਬੀ ਕਾਇਦਾ ਕੱਢ ਦਿੱਤਾ ਗਿਆ। ਮਤਲਬ ਉਹ ਉਦੋਂ ਕੱਢ ਦਿੱਤਾ ਗਿਆ ਸੀ, ਬ੍ਰਿਟਿਸ਼ ਸਾਮਰਾਜ ਨੇ ਕੱਢਿਆ ਸੀ। ਤੇ ਜਿਹੜੀ ਸਾਡੀ ਆਜ਼ਾਦੀ ਮਿਲੀ ਸਾਨੂੰ, ਉਸ ਤੋਂ ਬਾਅਦ, ਇਸ ਆਜ਼ਾਦੀ ਤੋਂ ਬਾਅਦ ਸਾਡਾ ਕਾਇਦਾ ਜਿਹੜਾ ਹੈ ਉਹ ਆਜ਼ਾਦ ਨਹੀਂ ਹੋਇਆ। ਇਸ ਕੀ ਕਹਾਂਗੇ ਫਿਰ, ਨਾਮ ਨਿਹਾਦ ਆਜ਼ਾਦੀ ਕਹਾਂਗੇ ਕਿ ਇੱਕ ਜਿਹੜਾ ਅਕਸਰੀਅਤ ਹੈ ਪਾਕਿਸਤਾਨ ਦੀ, ਵੱਡੀ ਆਬਾਦੀ ਹੈ, 62% ਆਬਾਦੀ ਹੈ, ਉਹਦਾ ਕਾਇਦਾ, ਉਹਦੀ ਜ਼ੁਬਾਨ, ਉਹਦੀ ਮਾਂ ਬੋਲੀ ਹਾਲੇ ਤੱਕ ਬਾਹਰ ਹੈ ਸਕੂਲਾਂ ਤੋਂ। ਔਰ ਇਹੀ ਇੱਕ ਚੀਜ਼ ਹੈ ਸਾਨੂੰ ਜਿਹੜੀ ਮਜਬੂਰ ਕਰਦੀ ਹੈ ਕਿ ਅਸੀਂ ਇਸ ਤਹਿਰੀਕ ਵੱਲ ਆਈਏ। ਤੁਹਾਨੂੰ ਪਤਾ ਹੈ 3 ਸੂਬਿਆਂ 'ਚ, ਸਿੰਧ 'ਚ, ਬਲੋਚਿਸਤਾਨ 'ਚ, KPK 'ਚ ਉੱਥੋਂ ਦੀਆਂ ਜ਼ੁਬਾਨਾਂ ਪੜ੍ਹਾਈਆਂ ਜਾ ਰਹੀਆਂ ਨੇ। ਸੋ ਇੱਕ ਰਿਆਸਤ ਦੇ ਵਿੱਚ 2 ਮਿਆਰ ਇਹ ਕਿਸੇ ਤੌਰ ਦਰੁਸਤ ਨਹੀਂ ਹੈ। ਤੇ ਜਾਂ ਤਾਂ ਹੋਵੇ ਨਾ, ਵੈਸੇ ਤਾਂ ਹੁੰਦਾ ਹੈ ਕਿ ਜੀ ਪੰਜਾਬੀ ਸਾਮਰਾਜ ਆ, ਪੰਜਾਬੀ ਖਾ ਗਿਆ, ਫਲਾਨਾ ਕਰ ਗਿਆ, ਫਲਾਨਾ ਕਰ ਗਿਆ, ਲੇਕਿਨ ਇਹ ਗੱਲ ਕੋਈ ਨਹੀਂ ਕਰਦਾ ਕਿ ਪੰਜਾਬੀਆਂ ਦੀ ਜ਼ੁਬਾਨ ਹੀ ਮਾਰੀ ਹੋਈ ਹੈ ਇੰਨੇ ਸਾਲ ਤੋਂ, ਇੰਨੇ ਚਿਰ ਤੋਂ। ਤੇ ਉਹ ਜ਼ੁਬਾਨ ਜਿਹੜੀ ਹੈ ਉਹਦੇ ਤੇ ਜ਼ਬਰ ਜਿਹੜਾ ਹੈ 1947 ਤੋਂ ਨਹੀਂ ਬਲਕਿ 1849 ਤੋਂ ਮੌਜੂਦ ਹੈ। ਤੇ ਨਾ 47 ਤੋਂ ਬਾਅਦ ਕਿਸੇ ਨੇ ਗੱਲ ਕੀਤੀ। ਮੈਂ ਕੱਲ ਮੁਹਤਰਮ ਤਾਜ ਹੈਦਰ ਸਾਹਿਬ ਦਾ ਇੰਟਰਵਿਊ ਕੀਤਾ ਤੇ ਉਹਨਾਂ ਵੀ ਰੱਤੀ ਇਸ ਚੀਜ਼ ਨੂੰ ਵਜ਼ਨ ਨਹੀਂ ਦਿੱਤਾ, ਹਾਲਾਂਕਿ ਉਹ ਪ੍ਰੋਗਰੈਸਿਵ ਸਮਝੇ ਜਾਣ ਵਾਲੇ ਲੀਡਰ ਨੇ, ਸੀਨੀਅਰ ਬਜ਼ੁਰਗ ਲੀਡਰ ਨੇ, ਰੋਸ਼ਨ ਖਿਆਲ ਸਮਝੇ ਜਾਣ ਵਾਲੇ ਨੇ, ਜ਼ੁਬਾਨਾਂ ਦੀ ਗੱਲ ਵੀ ਕਰਦੇ ਨੇ, ਲੇਕਿਨ ਇਹਨੂੰ ਜ਼ਬਰ ਨਹੀਂ ਮੰਨਦੇ। ਮੈਂ ਉਹਨਾਂ ਨੂੰ ਇਹੀ ਸਵਾਲ ਕਰ ਰਿਹਾ ਸਾਂ ਕੱਲ ਕਿ ਉਹ ਮਤਲਬ ਕਿੰਜ ਦਾ ਫਰੀडम ਆਫ ਐਕਸਪ੍ਰੈਸ਼ਨ ਹੈ, ਉਹ ਕਿੰਜ ਦੀ ਆਜ਼ਾਦੀ ਹੈ ਇਜ਼ਹਾਰੇ ਰਾਏ, ਔਰ ਉਹ ਕਿੰਜ ਦਾ ਇਨਕਲਾਬੀ ਕਲਾਮ ਹੈ ਕਿ ਬੋਲ ਕੇ ਲਬ ਆਜ਼ਾਦ ਹੈ ਤੇਰੇ। ਤੇ ਮੈਨੂੰ ਤੁਸੀਂ ਦੱਸੋ ਕਿ ਕਿਹੜਾ ਫਰੀडम ਆਫ ਐਕਸਪ੍ਰੈਸ਼ਨ ਬਚਦਾ ਜਦੋਂ ਜ਼ੁਬਾਨ ਹੀ ਮੌਜੂਦ ਨਹੀਂ? ਤੇ ਫਿਰ ਕਿਹੜਾ ਫਰੀडम ਆਫ ਐਕਸਪ੍ਰੈਸ਼ਨ? ਮਤਲਬ ਮੈਂ ਆਪਣੀ ਜ਼ੁਬਾਨ ਹੀ ਪੜ੍ਹਨ ਜੋਗਾ ਨਹੀਂ ਤੇ ਬਾਕੀ ਇਮਾਰਤ ਤਾਂ ਇਹਦੇ ਉੱਤੇ ਹੀ ਤਾਮੀਰ ਹੋਣੀ ਹੈ ਨਾ, ਮੇਰੇ ਇਜ਼ਹਾਰੇ ਰਾਏ ਦੀ ਆਜ਼ਾਦੀ ਦੀ, ਮੇਰੇ ਖਿਆਲ ਦੀ, ਮੇਰੇ ਐਕਸਪ੍ਰੈਸ਼ਨ ਦੀ। ਤੇ ਉਹ ਤਾਂ ਇਸੇ ਮੇਰੀ ਮਾਂ ਬੋਲੀ ਦੇ ਉੱਤੇ ਤਾਮੀਰ ਹੋਣੀ। ਤੇ ਜਦ ਉਹ ਹੀ ਨਹੀਂ ਹੈ ਤੇ ਉੱਤੇ ਤੁਸੀਂ ਐਵੇਂ ਇੱਥੋਂ ਦਾ ਜਿਹੜਾ ਪਾਕਿਸਤਾਨੀ ਲਿਬਰਲ ਲੈਫਟ ਹੈ ਉਹ ਡਰਾਮੇ ਕਰਦਾ ਰਹਿੰਦਾ ਤੇ ਇਵੇਂ ਜਾਲਬ ਸਾਹਿਬ ਉਰਦੂ 'ਚ ਜਗਾਉਂਦੇ ਰਿਹਾ ਪੰਜਾਬੀਆਂ ਨੂੰ। ਤੇ ਇਹ ਮਤਲਬ ਸਾਰਾ ਫੈਜ਼ ਸਾਹਿਬ ਵੀ ਇਹੀ ਕੀਤਾ। ਤੇ ਮਤਲਬ ਇਹ ਸਾਰਾ ਇਹ ਜਾਲਸਾਜ਼ੀ ਵਾਲਾ ਜਿਹੜਾ ਇਨਕਲਾਬ ਹੈ ਇਹ ਮੈਨੂੰ ਨਹੀਂ ਕਬੂਲ ਹੁੰਦਾ। ਵਰਨਾ ਮੈਂ ਖੁਦ ਇੱਕ ਮਤਲਬ ਸੈਕੂਲਰ ਮੁਸਲਿਮ ਹਾਂ ਔਰ ਆਜ਼ਾਦ ਖਿਆਲ ਆਦਮੀ ਹਾਂ, ਆਜ਼ਾਦ ਮੰਸ਼ ਆਦਮੀ ਹਾਂ, ਲੇਕਿਨ ਮੈਨੂੰ ਇਹ ਪਾਕਿਸਤਾਨ ਦੀ ਜਿਹੜੀ ਸੋ ਕਾਲਡ ਲਿਬਰਲ ਸੈਕੂਲਰ ਐਲੀਟ ਹੈ, ਸਪੈਸ਼ਲੀ ਪੰਜਾਬ ਦੀ ਉਰਦੂਆਈਜ਼ਡ, ਇਹ ਇਸੇ ਗੱਲੋਂ ਕਦੀ ਚੰਗੀ ਨਹੀਂ ਲੱਗੀ ਕਿ ਇਹ ਹੋਰ ਹਰ ਚੀਜ਼ ਤੇ ਬੋਲਣਗੇ ਲੇਕਿਨ ਬੁਨਿਆਦ ਹੀ ਕੋਈ ਨਹੀਂ, ਉਹਦੇ ਤੇ ਨਹੀਂ ਬੋਲਣਗੇ। ਤੇ ਇਹੀ ਸਾਰਾ ਜਿਹੜਾ ਹੈ ਸਾਡਾ ਮਸਲਾ ਹੈ ਔਰ ਸਾਡਾ ਰੋਣਾ ਹੈ। ਤੇ ਠੀਕ ਹੈ ਵੀਰੋ, ਆਪਣਾ ਖਿਆਲ ਰੱਖਿਆ ਜੇ। ਮੈਂ ਵੀਰ ਸਲੀਮ ਨਾਲ ਗੱਲ ਕਰਨਾ ਇਹਨੂੰ ਐਂਡ ਕਰਕੇ ਇਸ ਟ੍ਰਾਂਸਮਿਸ਼ਨ ਨੂੰ। ਤੇ ਜੇ ਸਾਡੀ ਹੁੰਦੀ ਗੱਲ, ਕਿਉਂਕਿ ਉਹਨਾਂ ਦੇ ਸਿਗਨਲ ਦਾ ਮੇਰੇ ਖਿਆਲ 'ਚ ਮੈਨੂੰ ਮੈਸੇਜ ਆਇਆ, ਉਹਨਾਂ ਦੇ ਸਿਗਨਲ ਦਾ ਇਸ਼ੂ ਆ ਰਿਹਾ। ਤੇ ਜੇ ਦੁਬਾਰਾ ਅਗਰ ਸਾਡਾ ਉਹਨਾਂ ਦਾ ਸਿਗਨਲ ਬਿਹਤਰ ਹੁੰਦਾ ਤੇ ਮੈਂ ਉਹਨਾਂ ਨੂੰ ਆਨਲਾਈਨ ਲੈ ਕੇ ਫਿਰ ਅਸੀਂ ਉਹਨਾਂ ਕੋਲੋਂ ਕਲਾਮ ਸੁਣਾਂਗੇ ਮੀਆਂ ਮੁਹੰਮਦ ਬਖਸ਼ ਸਾਹਿਬ ਦਾ। ਤੇ ਅੱਜ ਸਾਡੀ ਇਹੀ ਟ੍ਰਾਂਸਮਿਸ਼ਨ ਹੈ, ਕੱਲ ਮਾਂ ਬੋਲੀ ਦਾ ਦਿਨ ਹੈ ਤੇ ਅੱਜ ਅਸੀਂ ਇਹੀ
ਜਿਹੜਾ ਹੈ ਉਹ ਪ੍ਰਚਾਰ ਕਰਾਂਗੇ ਔਰ ਆਪਣਾ ਹੱਕ ਮੰਗਾਂਗੇ। ਰੱਬ ਰਾਖਾ, ਫਿਰ ਮਿਲਨੇ ਆ।